ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਫਿਰ ਦੇਰੀ ਕਰੀ ਦਰਸ਼ਕੋ, ਮੇਰੇ ਨਾਲ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਬੈਠੇ ਹੋਏ ਨੇ ਸਟੂਡੀਓ ਵਿੱਚ। ਉਹਨਾਂ ਨੂੰ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 4 ਜਨਵਰੀ 2016 20 ਪੋਹ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਕਿਹੜੇ ਅਹਿਮ ਵਿਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਦੋ ਮੁੱਖ ਮੁੱਦੇ ਜਿਹੜੇ ਕਿ ਪਿਛਲੇ ਸਾਰੇ ਵੀਕਐਂਡ ਛਾਏ ਰਹੇ ਨੇ, ਸਿਰਫ ਸਾਊਥ ਏਸ਼ੀਅਨ ਮੀਡੀਆ 'ਚ ਨਹੀਂ, ਇੰਟਰਨੈਸ਼ਨਲ ਮੀਡੀਆ 'ਚ ਵੀ ਜੀ। ਇੱਕ ਮੁੱਦਾ ਜਿਹੜਾ ਕਿ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਬੜਾ ਅਹਿਮ ਸੀ, ਲੇਕਿਨ ਕਿਉਂਕਿ ਪਠਾਨਕੋਟ ਦੇ 에ਅਰਫੋਰਸ ਬੇਸ ਦੇ ਉੱਤੇ ਜਿਹੜਾ ਹਮਲਾ ਹੋਇਆ, ਜਿਹਨੂੰ ਦਹਿਸ਼ਤਗਰਦ ਹਮਲੇ ਦਾ ਨਾਂ ਦਿੱਤਾ ਗਿਆ ਜੀ, ਸੋ ਉਹ ਖਬਰਾਂ ਜਿਹੜੀਆਂ ਕਿ ਲਗਾਤਾਰ ਕਈ ਦਿਨ 3 ਦਿਨ ਚੱਲਦੀਆਂ ਰਹੀਆਂ ਔਰ ਅਜੇ ਵੀ ਆਫੀਸ਼ੀਅਲੀ ਉਹ ਆਪਰੇਸ਼ਨ ਉਹਨਾਂ ਦਾ ਐਂਡ ਨਹੀਂ ਹੋਇਆ। ਇਸ ਲਈ ਜਿਹੜੀ ਦੂਸਰੀ ਡਿਵੈਲਪਮੈਂਟ ਸੀ ਕਿ ਕਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਦੀ ਸੇਵਾ ਕਰਦੇ 5 ਪਿਆਰਿਆਂ ਚੋਂ 4 ਨੂੰ ਬਰਤਰਫ ਕੀਤਾ, ਡਿਸਮਿਸ ਕੀਤਾ, ਔਰ 5ਵੇਂ ਪਿਆਰੇ ਦੀ ਸੇਵਾ ਮੁਕਤੀ ਦਾ ਕੁਦਰਤੀ ਦਿਨ ਸੀ। ਸੋ ਇਸ ਸਾਰੇ ਪਾਠ ਦੇ ਉੱਤੇ ਜਿਹੜੀ ਇੱਕ ਡਿਬੇਟ ਕਾਫੀ ਸਮੇਂ ਤੋਂ ਚੱਲ ਰਹੀ ਸੀ ਕਿ ਕਿਸ ਤਰੀਕੇ ਨਾਲ ਬਾਦਲਗਰਦੀ ਨੇ ਸਾਡੀਆਂ ਧਾਰਮਿਕ ਸੰਸਥਾਵਾਂ ਔਰ ਧਾਰਮਿਕ ਰਵਾਇਤਾਂ ਨੂੰ ਖੋਰਾ ਲਾਇਆ, ਇਹ ਇਸ ਦੀ ਸਖਰ ਸੀ। ਪਰ ਕਿਉਂਕਿ ਪਹਿਲੀ ਘਟਨਾ ਇਸ ਤਰੀਕੇ ਦੇ ਨਾਲ 4 ਚਫੇਰੇ ਜਿਹੜਾ ਹੈ ਉਸ ਹਮਲੇ ਨਾਲ ਰਿਲੇਟਡ ਰਹੀ ਕਿ ਦੂਸਰੀ ਗੱਲ ਜਿਹੜੀ ਹੈ ਉਹ ਬਹੁਤੀ ਚਰਚਾ ਦੇ ਵਿੱਚ ਨਹੀਂ ਆਈ। ਪਰ ਅਸੀਂ ਇਹਨਾਂ ਦੋਨਾਂ ਮੁੱਦਿਆਂ ਨੂੰ ਹੀ ਵਿਚਾਰ ਅਧੀਨ ਲਿਆਵਾਂਗੇ। ਸਭ ਤੋਂ ਪਹਿਲਾਂ ਅਸੀਂ ਪਠਾਨਕੋਟ ਦੇ ਇੰਡੀਅਨ 에ਅਰਫੋਰਸ ਬੇਸ ਤੇ ਹਮਲੇ ਦੀ ਗੱਲ ਕਰੀਏ। ਹਾਲਾਂਕਿ ਕੱਲ੍ਹ ਯਾਨੀ ਕਿ ਬੀਤੇ ਐਤਵਾਰ ਮੇਰਾ 1 ਘੰਟੇ ਦਾ ਰੇਡੀਓ ਪ੍ਰੋਗਰਾਮ ਹੁੰਦਾ ਹੈ, ਮੌਂਟਰੀਅਲ ਹਮਸਫਰ ਦਾ ਉਦਮ ਸੈਗਮੈਂਟ ਹੈ 7:15 ਤੋਂ 8:15 ਜੀ। ਉਸ ਦੇ ਵਿੱਚ ਵੀ ਇਹ ਸਵਾਲ ਹੋਸਟ ਵੱਲੋਂ ਵੀ ਪੁੱਛਿਆ ਗਿਆ, ਕੁਝ ਸਵਾਲ ਵੀ ਇਹਦੇ ਤੇ ਆਏ, ਪਰ ਮੈਂ ਕੱਲ ਵੀ ਸ਼ੋਰ ਨਹੀਂ ਸੀ ਕਿ ਕਿਉਂਕਿ ਜਿਸ ਕਿਸਮ ਦਾ ਇਹ ਸਾਰਾ ਵਰਤਾਂਤ ਜਾਂ ਬਿਆਨ ਆ ਰਿਹਾ ਇਹਦੇ 'ਚ ਬਹੁਤ ਸਾਰੇ ਅੰਗਰੇਜ਼ੀ ਜਿਹਨੂੰ ਲੂਫੋਲ ਕਹਿੰਦੇ ਨੇ, ਪੰਜਾਬੀ 'ਚ ਅਸੀਂ ਝਰੋਖੇ ਜਾਂ ਮੋਰੀਆਂ ਕਹਿ ਸਕਦੇ ਜੀ ਜੀ। ਔਰ ਜਦੋਂ ਤੁਸੀਂ ਸਾਰੀ ਕਹਾਣੀ ਨੂੰ ਸਿਰਜਣਾ ਚਾਹੁੰਦੇ ਹੋ ਕਿਸੇ ਪੱਖੋਂ ਵੀ, ਨਹੀਂ ਤਾਂ ਬਹੁਤ ਵਾਰ ਜਿਹੜਾ ਹੈ ਕਿਸੇ ਵੀ ਘਟਨਾ ਦੇ ਪਹਿਲੇ ਘੰਟਿਆਂ 'ਚ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਸਾਰੇ ਦਾ ਕੌਨਟੈਕਸਟ ਕੀ ਹੋਏਗਾ, ਪ੍ਰਸੰਗ ਕੀ ਹੈ, ਕਿਹਦੇ ਨਾਲ ਜੁੜਿਆ ਹੋ ਸਕਦਾ ਹੈ। ਲੇਕਿਨ ਜਿਸ ਕਿਸਮ ਦਾ ਵਰਤਾਰਾ ਭਾਰਤੀ ਏਜੰਸੀਆਂ ਜਾਂ ਭਾਰਤੀ ਮੀਡੀਆ ਦਾ ਹੁੰਦਾ, ਇੱਕਦਮ ਜਿਹੜਾ ਪਹਿਲਾਂ ਹੀ ਕਨਕਲੂਜਨ ਕੀਤਾ ਹੁੰਦਾ, ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੂਰੇ ਤੱਥਾਂ ਦੇ ਆਧਾਰ ਦੇ ਉੱਤੇ ਔਰ ਜਿਹੜੇ ਫੈਕਟ ਸਾਹਮਣੇ ਨੇ, ਜਾਂ ਘੱਟੋ ਘੱਟ ਜਦੋਂ ਤੁਸੀਂ ਇੱਕ ਕੀਨ ਆਬਜ਼ਰਵਰ ਦੇ ਤੌਰ ਤੇ, ਜੇ ਇਸ ਨੂੰ ਤੁਸੀਂ ਕਹਿੰਦੇ ਹੋ ਕਿ ਤੁਸੀਂ ਪੈਨੀ ਅੱਖ ਦੇ ਨਾਲ ਸਾਰੇ ਘਟਨਾਕ੍ਰਮ ਨੂੰ ਦੇਖ ਕੇ, ਹੋ ਸਕਦਾ ਉਹਦੇ 'ਚ ਵੀ ਕਈ ਵਾਰ ਸਾਡਾ ਵੀ ਬਾਇਸ ਹੁੰਦਾ ਹੋਏ, ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਘਟਨਾ ਦੀ ਤਹਿ ਤੱਕ ਜਾ ਕੇ ਫਿਰ ਉਸ ਬਾਰੇ ਬਿਆਨਣਾ। ਇਸ ਲਈ ਕੱਲ ਉਸ ਪ੍ਰੋਗਰਾਮ 'ਚ ਵੀ ਮੈਂ ਥੋੜਾ ਰਿਲੈਕਟੈਂਟ ਸੀ। ਮੈਂ ਆਪਣਾ ਥੋੜਾ ਬਹੁਤ ਵਿਊ ਤਾਂ ਦਿੱਤਾ, ਪਰ ਮੈਂ ਸਰਟਨ ਨਹੀਂ ਸੀ ਕਿ ਕੌਣ ਇਹਦੇ ਬਿਹਾਈਂਡ ਹੋ ਸਕਦਾ। ਇਸ ਸਾਰੇ ਦੀ ਜਿਹੜੀ ਕਹਾਣੀ ਹੈ ਉਹ ਕਿੱਥੋਂ ਸ਼ੁਰੂ ਹੁੰਦੀ ਹੈ, ਮੁੱਕਦੀ ਕਿੱਥੇ ਹੈ, ਟਾਈਮਿੰਗ ਜਿਹੜੀ ਹੈ, ਇੱਕ ਪਾਸੇ ਮੋਦੀ ਸੋਸ਼ਲ ਡਿਪਲੋਮੇਸੀ ਕਰਕੇ ਲਾਹੌਰ ਤੋਂ ਵਾਪਸ ਆਉਂਦਾ ਹੈ ਤੇ 8 ਦਿਨ ਦੇ ਵਿੱਚ ਇਹ ਦਹਿਸ਼ਤਗਰਦ ਹਮਲਾ ਹੋ ਜਾਂਦਾ ਹੈ। ਫਿਰ ਅਸੀਂ ਦੇਖ ਰਹੇ ਹਾਂ ਕਿ ਜਦੋਂ ਇੱਧਰ ਇਹ ਹਮਲਾ ਹੋ ਰਿਹਾ ਹੈ, ਸਾਈਮਲਟੇਨੀਅਸਲੀ ਅਫਗਾਨਿਸਤਾਨ 'ਚ ਅਸੀਂ ਜ਼ਿਕਰ ਕੀਤਾ ਸੀ ਕਿ ਭਾਰਤ ਦੇ 4-5 ਕੌਂਸੂਲੇਟ ਜਿਹੜੇ ਈਰਾਨ ਔਰ ਪਾਕਿਸਤਾਨ ਬਾਰਡਰ ਦੇ ਨਾਲ ਉਹਨਾਂ ਨੇ ਬਣਾਏ ਨੇ, ਜਿਨ੍ਹਾਂ ਦਾ ਮਕਸਦ ਜਿਹੜਾ ਉਹ ਜਸੂਸੀ ਕਰਨਾ ਹੈ ਔਰ ਉਸ ਦੇ ਨਾਲ ਪਾਕਿਸਤਾਨ ਦੇ ਵਿੱਚੋਂ ਬਲੋਚਿਸਤਾਨ ਹੋਏ, ਕਰਾਚੀ ਹੋਏ ਜਾਂ ਫਾਟਾ ਏਰੀਆ ਹੋਏ, ਉਹਦੇ 'ਚੋਂ ਦਖਲਅੰਦਾਜ਼ੀ ਕਰਦੇ ਨੇ। ਉਹਨਾਂ 'ਚ ਜਿਹੜਾ ਇਹਨਾਂ ਦਾ ਮਜ਼ਾਰੇ ਸ਼ਰੀਫ ਦੇ ਵਿੱਚ ਇੰਡੀਅਨ ਕੌਂਸੂਲੇਟ ਹੈ, ਉਸ ਦੇ ਉੱਤੇ ਵੀ ਜਿਹੜਾ ਇਹਨਾਂ ਦੇ ਕਹਿਣ ਮੁਤਾਬਕ ਇੱਕ ਦਹਿਸ਼ਤਗਰਦ ਹਮਲਾ ਹੋਇਆ, ਜਿਹੜਾ ਆਪਰੇਸ਼ਨ ਲਗਭਗ 25 ਘੰਟੇ ਚੱਲਿਆ। ਕਿ ਉਹਨਾਂ ਨੇ ਕਿਹਾ ਜੀ ਸਾਡੀ ਇੰਡੋ ਤਿੱਬਤਨ ਬਾਰਡਰ ਫੋਰਸ ਨੇ ਉਹ ਜਿਹੜਾ ਗੇਟ 'ਚ ਅੰਦਰ ਜਾਣਾ ਚਾਹੁੰਦੇ ਸੀ, ਅੰਦਰ ਜਾ ਕੇ ਨੁਕਸਾਨ ਕਰਨਾ ਚਾਹੁੰਦੇ ਸੀ, ਉਹ ਨਹੀਂ ਕਰ ਸਕੇ ਔਰ ਉਹਦੀ ਆਪੋਜ਼ਿਟ ਬਿਲਡਿੰਗ ਦੇ ਵਿੱਚੋਂ ਹੋਲਡ ਅਪ ਰਹੇ ਔਰ ਬਾਅਦ ਦੇ ਵਿੱਚ ਅਫਗਾਨ ਸੁਰੱਖਿਆ ਦਸਤੇ ਵੀ ਆ ਗਏ ਔਰ ਹੁਣ ਉਹਨਾਂ ਦੇ ਕਹਿਣ ਮੁਤਾਬਕ
ਕਿ ਜਿਹੜੇ 3 ਦਹਿਸ਼ਤਗਰਦ ਮਾਰੇ ਗਏ ਨੇ ਔਰ ਉਹ ਆਪਰੇਸ਼ਨ ਇਹ ਖਤਮ ਹੁੰਦਾ ਹੈ। ਔਰ ਇਸ ਸਾਰੇ ਪੀਰੀਅਡ 'ਚ ਜਿਸ ਕਿਸਮ ਦੀ ਇਨਕਨਸਿਸਟੈਂਸੀ ਜਾਂ ਤੁਸੀਂ ਕਹੋ ਕਿ ਅਨਿਯਮਿਤਤਾ, ਜਿਹੜਾ ਹੋਮ ਮਿਨਿਸਟਰ ਹੈ ਗ੍ਰਹਿ ਮੰਤਰੀ ਰਾਜਨਾਥ ਸਿੰਘ, ਉਹ ਕੁਛ ਕਹਿ ਰਿਹਾ ਟਵੀਟ ਕਰਕੇ, ਉਹ ਪਹਿਲੇ ਦਿਨ ਹੀ ਕਹਿ ਰਿਹਾ ਜੀ 5 ਮਾਰਤੇ, ਗੱਲ ਮੁੱਕ ਗਈ। ਫਿਰ ਗੱਲ ਆਈ ਕਿ ਨਹੀਂ ਜੀ ਉਹ ਤਾਂ 3 ਮਰੇ ਨੇ। ਫਿਰ ਆ ਗਿਆ ਜੀ ਕਿ ਚੌਥੇ ਦਾ ਜਿਹੜੀ ਡੈੱਡ ਬਾਡੀ ਲੈਫਟੀਨੈਂਟ ਕਰਨਲ ਨਰਿੰਜਨ ਜਿਹੜੇ ਕੇਰਲਾ ਨਾਲ ਸੰਬੰਧਿਤ ਸਨ, ਉਹ ਘੜੀਸ ਰਹੇ ਸੀ ਤੇ ਉਹਦੀ ਜੇਬ 'ਚੋਂ ਗ੍ਰਨੇਡ ਚੱਲ ਗਿਆ। ਸੋ ਜਦੋਂ ਤੁਸੀਂ ਸਾਰੀ ਗੱਲ ਨੂੰ ਦੇਖਦੇ ਹੋ, ਹਾਲਾਂਕਿ ਜੇ ਲੈਫਟੀਨੈਂਟ ਕਰਨਲ ਦਾ ਜਾਂ ਇਸ ਲੈਵਲ ਦਾ ਉੱਤੇ ਸੋ ਜ਼ਾਹਰ ਹੁੰਦਾ ਹੈ ਕਿ ਵੀ ਤੁਸੀਂ ਕਦੇ ਵੀ ਉਹ ਰਿਸਕ ਨਹੀਂ ਲੈਂਦੇ, ਕਿਉਂਕਿ ਕਿਸੇ ਵੀ ਜਿਹੜਾ ਹਮਲਾਵਰ ਹੈ ਉਹਦੇ ਸਰੀਰ ਦੇ ਉੱਤੇ ਬੰਬ ਹੋ ਸਕਦੇ ਨੇ, ਕੋਈ ਹੋਰ ਹੋ ਸਕਦਾ ਹੈ, ਤੇ ਗ੍ਰਨੇਡ ਬਲਾਸਟ ਹਮੇਸ਼ਾ ਉਹਦੇ ਲਈ ਉਹ ਜਿਹੜੀ ਪਿੰਨ ਹੈ ਉਹ ਖਿੱਚੀ ਜਾਂਦੀ ਹੈ ਆਪਣੇ ਆਪ। ਜੇ ਲੈਫਟੀਨੈਂਟ ਕਰਨਲ ਖੁਦ ਆਪਣੇ ਹੱਥਾਂ ਨਾਲ ਬਾਡੀ ਡਰੈਗ ਕਰ ਰਿਹਾ ਹੈ ਤੇ ਉਹ ਗ੍ਰਨੇਡ ਚੱਲ ਜਾਂਦਾ ਹੈ। ਇਹ ਗੱਲ ਵੀ ਜਿਹੜੀ ਹੈ ਇਹ ਕੋਈ ਖਾਤੇ ਜੇ 'ਚ ਪੈਂਦੀ ਨਹੀਂ ਜੀ। ਫਿਰ ਜਦੋਂ ਤੁਸੀਂ ਇਸ ਸਾਰੇ ਦੀ ਬਿਗਨਿੰਗ ਦੇਖਦੇ ਹੋ ਕਿ ਵੀ ਉਹਦੇ 'ਚ 2 ਗੱਡੀਆਂ ਦਾ ਇਸਤੇਮਾਲ, ਕਿ ਇੱਕ ਇਨੋਲਾ ਗੱਡੀ, ਉਹਦਾ ਡਰਾਈਵਰ ਇਕਾਗਰ ਸਿੰਘ ਜਿਹਦਾ ਪਿੰਡ 500 ਮੀਟਰ ਦੂਰ ਹੈ ਬਾਰਡਰ ਤੋਂ, ਕਿ ਉਹ ਉਹਦਾ ਗਲਾ ਜਿਹੜਾ ਕੱਟਿਆ ਉਹ ਮਰਿਆ ਮਿਲਦਾ, ਬਹਾਦਰ ਉਹਦੇ ਪਿੰਡ ਪਹੁੰਚ ਜਾਂਦਾ, ਉਹ ਬਹਾਦਰ ਸਪੂਤ ਮਾਰਟੀਅਰ ਵੱਡਾ, ਔਰ ਪਹਿਲੇ ਸਸਪੈਕਟ ਦੇ ਤੌਰ ਤੇ, ਸ਼ੱਕੀ ਤੌਰ ਦੇ ਉੱਤੇ ਉਹਨੂੰ ਸੁਰੱਖਿਆ ਦਸਤੇ ਦੇਖਦੇ ਨੇ ਕਿ ਭਾਈ ਉਹਦੇ ਫੋਨ ਰਾਹੀਂ ਜਿਹੜੇ ਇਹਨਾਂ ਦੇ ਕਹਿਣ ਮੁਤਾਬਕ ਦੂਜੇ ਪਾਸਿਓਂ ਆਏ ਉਹਨਾਂ ਨੇ ਸੰਪਰਕ ਕੀਤਾ। ਜੇ ਉਹ ਸ਼ੱਕੀ ਹੈ ਔਰ ਉਹਨੇ ਹੀ ਉਹ ਟੈਕਸੀ ਜਿਹੜਾ ਉਹਨੂੰ ਕਾਲ ਕਰਨ ਲਈ ਕਿਹਾ, ਤਾਂ ਇਹ ਪ੍ਰੂਵੇ ਕਰਨਾ ਚਾਹੁੰਦੇ ਸੀ ਕਿ ਉਹ ਆਲਰੇਡੀ ਉਹਨਾਂ ਦੇ ਨਾਲ ਸੰਪਰਕ 'ਚ ਸੀ। ਫਿਰ ਇੱਕਦਮ ਜਿਹੜੀ ਜਾਣਕਾਰੀ ਦਿੱਤੀ ਗਈ, ਉਹ ਦੇਖੋ ਇੱਥੇ ਅਸੀਂ ਜਿੰਨਾ ਸਾਡਾ ਐਕਸਪੋਜ਼ਰ ਅਮਰੀਕਾ 'ਚ ਹੈ ਔਰ ਬਾਕੀ ਵੀ ਜਿਨ੍ਹਾਂ ਦੇਸ਼ਾਂ 'ਚ ਹੈ, ਇੱਥੇ ਇੱਕ ਸਧਾਰਨ ਕ੍ਰਾਈਮ ਵੀ ਹੋਇਆ ਹੋਏ ਤੇ ਜਿਹੜੇ ਡਿਟੈਕਟਿਵ ਨੇ ਮੌਕੇ ਤੇ ਆ ਜਾਂਦੇ ਨੇ, ਔਰ ਜਦੋਂ ਕੋਈ ਉਹਨਾਂ ਤੋਂ ਈਵਨ ਘਰ ਦੇ ਵੀ ਜਾਣਕਾਰੀ ਲੈਣਾ ਚਾਹੁੰਦੇ ਨੇ ਮੀਡੀਆ ਦਾ, ਉਹ ਉਹਨੂੰ ਕਹਿੰਦੇ ਨੇ ਕਿ ਜੀ ਅੰਡਰ ਇਨਵੈਸਟੀਗੇਸ਼ਨ ਜੀ। ਔਰ ਉਹ ਜਦੋਂ ਤੱਕ ਹਰ ਚੀਜ਼ ਦੀ ਤਹਿ ਤੱਕ ਨਹੀਂ ਪਹੁੰਚ ਜਾਂਦੇ, ਉਹ ਕੋਈ ਵੀ ਜਿਹੜੀ ਹੈ ਬਿਆਨਬਾਜ਼ੀ ਨਹੀਂ ਕਰਦੇ, ਔਰ ਕੋਈ ਬਿਆਨਬਾਜ਼ੀ ਤਾਂ ਦੂਰ ਦੀ ਗੱਲ, ਉਹ ਜਾਣਕਾਰੀ ਵੀ ਨਹੀਂ ਤੁਹਾਨੂੰ ਦਿੰਦੇ, ਘਰਦਿਆਂ ਨੂੰ ਵੀ ਨਹੀਂ ਦਿੰਦੇ। ਹੁਣ ਇਸ ਘਟਨਾਕ੍ਰਮ 'ਚ ਅਸੀਂ ਦੇਖਦੇ ਹਾਂ ਕਿ ਅਜੇ ਉੱਧਰ ਇਹਨਾਂ ਦਾ ਆਪਰੇਸ਼ਨ ਚੱਲ ਰਿਹਾ, ਤੇ ਜਿਹੜੀ ਮੀਡੀਆ ਨੂੰ ਜਾਂ ਜਿਹੜੀ ਸਟੋਰੀ ਹੈ ਕਿ ਜੀ ਇਹ ਬਹਾਵਲਪੁਰ ਦੇ ਨੇੜੇ ਜਿਹੜਾ ਫੋਨ ਮਿਲੇ, ਫੋਨ ਕਨੈਕਸ਼ਨ ਉਹਨਾਂ ਨੇ ਲੱਭ ਲਿਆ ਟਾਵਰ ਤੋਂ, ਬਹਾਵਲਪੁਰ ਦੇ ਨੇੜੇ ਜਿਹੜਾ ਉਹ ਸੰਪਰਕ ਕੀਤਾ ਔਰ ਜੈਸ਼ੇ ਮੁਹੰਮਦ ਦੇ ਖਾਤੇ 'ਚ ਉਹਨਾਂ ਨੇ ਪਾ ਦਿੱਤਾ ਕਿ ਜੀ ਇਹ ਉੱਥੋਂ ਦਾ ਸੰਬੰਧ ਸੀ। ਫਿਰ ਉਹਨਾਂ ਨੇ ਕਿਹਾ ਕਿ ਜੀ ਦੇਖੋ ਜਿਹੜਾ ਉਹਦਾ ਸਲਵਿੰਦਰ ਸਿੰਘ SP, ਜਿਹੜਾ ਇੱਕ ਜਿਊਲਰ ਸੁਨਿਆਰੇ ਦੇ ਨਾਲ ਔਰ ਇੱਕ ਕੁੱਕ ਦੇ ਨਾਲ, ਉਹਦੇ ਉੱਤੇ ਜਿਹੜੀ ਹੈ ਉਹ ਬਲੂ ਬੀਕਨ ਜਿਹੜੀ ਉੱਪਰ ਲਾਈਟ ਲੱਗੀ ਹੁੰਦੀ ਹੈ VIP ਦੀ ਜੀ, ਉਹ ਉਹਦੇ 'ਚੋਂ ਗਿਆ। ਉਹ ਕਹਿ ਰਿਹਾ ਜੀ ਮੈਂ ਤਾਂ ਉੱਥੇ ਇੱਕ ਮਜ਼ਾਰ ਸੀ, ਉੱਥੇ ਮੱਥਾ ਟੇਕਣ ਗਿਆ ਸੀ ਔਰ ਇਹ ਰਾਹ 'ਚ ਹੋ ਗਿਆ ਔਰ ਮੈਨੂੰ ਬਾਹਰ ਕੱਢਤਾ, ਉਹਨੂੰ ਵੀ ਕੱਢਤਾ। ਔਰ ਤੀਜਾ ਜਿਹੜਾ ਸੀ ਸੁਨਿਆਰਾ ਜਾਂ ਡਰਾਈਵਰ, ਉਹਨਾਂ 'ਚੋਂ ਕੋਈ ਜਿਹੜਾ ਉਹ ਪਠਾਨਕੋਟ ਹਸਪਤਾਲ 'ਚ ਹੈ, ਉਹ ਰੀਕੂ ਕਰ ਰਿਹਾ। ਫਿਰ ਆ ਗਿਆ ਜੀ ਕਿ ਜਿਹੜਾ ਉਹਦਾ ਫੋਨ ਸੀ SP ਦਾ, ਉਹਦੇ ਤੇ ਗੱਲਬਾਤ ਹੋਈ ਔਰ ਜਦੋਂ ਇੱਕ ਕਾਲ ਆਈ ਉਹਦੇ ਉੱਤੇ, ਤੇ ਜਿਹੜਾ ਉਹਨਾਂ 'ਚ ਜਿਨ੍ਹਾਂ ਨੇ ਉਹ ਉਸ ਗੱਡੀ ਨੂੰ ਖੋਇਆ ਸੀ, ਅਗਵਾ ਕੀਤਾ ਸੀ, ਉਹਨੂੰ ਉਹਦੇ ਤੇ ਉਹਨੇ ਅਸਲਾਮ ਅਲੈਕਮ ਕਿਹਾ ਔਰ ਉਹਨੇ ਕਿਹਾ ਜੀ ਮੈਂ ਅੱਗੋਂ ਕਿਹਾ ਕਿ ਜੀ ਸਾਡੀ SP ਸਾਹਿਬ ਨਾਲ ਗੱਲ ਕਰਾਓ। ਫਿਰ ਫੋਨ ਕੱਟਿਆ ਗਿਆ। ਹੁਣ ਜਦੋਂ ਤੁਸੀਂ ਇਹ ਸਾਰਾ ਪਾਰਟ ਦੇਖਦੇ ਹੋ ਤੇ ਇਹ ਤੁਹਾਨੂੰ ਫਿਰ ਇੱਕ ਡੈਲੀਬਰੇਟ ਲੀਕਸ ਲੱਗਦੀਆਂ। ਅਸਲਾਮ ਅਲੈਕਮ ਦੇ ਨਾਲ ਇੱਧਰ ਗੱਲ ਕਿ ਜੀ ਫੋਨ ਉਹਦਾ ਹੋ ਗਿਆ, ਬਹਾਵਲਪੁਰ ਤੋਂ ਫੋਨ ਆ ਗਿਆ, ਔਰ ਇਹ ਸਾਰੇ ਬਿਆਨ ਅਦਰਵਾਈਜ਼ ਜਦੋਂ ਵੀ ਕੋਈ ਇਸ ਕਿਸਮ ਦਾ ਵਾਕਿਆ ਹੁੰਦਾ ਹੈ, ਔਰ ਇਹ ਪਹਿਲਾ ਵਾਕਿਆ ਤਾਂ ਹੋਇਆ ਨਹੀਂ ਜੀ, ਔਰ ਜੇ ਤੁਸੀਂ ਟਾਈਮਿੰਗ ਪਲੇਸ ਦੇਖਦੇ ਹੋ ਉਹੀ ਏਰੀਆ, ਲਗਭਗ 6 ਮਹੀਨੇ ਪਹਿਲਾਂ ਦੀਨਾਨਗਰ ਦੇ ਵਿੱਚ ਪੁਲਿਸ ਥਾਣੇ ਦੇ ਉੱਤੇ ਅਟੈਕ, ਉਹ ਤਾਂ ਜ਼ਾਹਰ ਹੈ ਕਿ ਪੰਜਾਬ ਪੁਲਿਸ ਦਾ ਜਾਂ ਪੰਜਾਬ ਗਵਰਨਮੈਂਟ ਦੀ ਆਪਣੀ ਕਾਰਵਾਈ ਸੀ ਸੁਮੇਧ ਸੈਣੀ ਦੀ, ਕਿਉਂਕਿ ਉਦੋਂ ਤਾਂ ਇਹ ਹੋਇਆ ਕਿ ਜੀ ਅਸੀਂ ਬਿਲਕੁਲ ਜਿਹੜਾ ਹੈ ਸਾਨੂੰ ਕੋਈ ਫੌਜ ਦੀ ਲੋੜ ਨਹੀਂ, ਸਾਡੀਆਂ ਆਪਣੀਆਂ ਫੋਰਸਿਸ ਜਿਹੜੀਆਂ ਨੇ ਉਹ ਵੈਲ ਇਕੁਇਪਡ ਨੇ, ਉਹ ਪੂਰਾ ਟੇਕ ਕੇਅਰ ਕਰ। ਉਹਦੇ 'ਚ ਨਾ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਕੀਤੀ, ਨਾ ਮੀਡੀਆ ਨੂੰ ਨੇੜੇ ਲੱਗਣ ਦਿੱਤਾ। 6 ਘੰਟੇ ਬਾਅਦ ਸੁਮੇਧ ਸੈਣੀ ਪਹੁੰਚਿਆ ਔਰ ਉਹ ਸਾਰੀ ਜਿਹੜੀ ਘਟਨਾ ਸੀ ਜਿਸ ਤਰੀਕੇ ਦੇ ਨਾਲ ਪਲੇ, ਉਹਦੇ ਬਾਰੇ ਤਾਂ ਪਹਿਲੇ ਘੰਟੇ ਤੋਂ ਹੀ ਅਸੀਂ ਸ਼ੋਰ ਸੀ ਕਿ ਇਹ ਬਾਦਲਾਂ ਦੀ ਆਪਣੀ ਕਾਰਵਾਈ ਹੈ ਔਰ ਸੁਮੇਧ ਸੈਣੀ ਰਾਹੀਂ, ਔਰ ਦੂਜਾ ਉਹਦੇ 'ਚ ਉਹਨਾਂ ਨੇ ਔਰ ਉਹਦੇ CBI ਇਨਵੈਸਟੀਗੇਟ ਕਰਨਾ ਚਾਹੁੰਦੀਆਂ ਸੀ ਸੈਂਟਰਲ ਏਜੰਸੀਜ਼, ਔਰ ਸਟੇਟ ਗਵਰਨਮੈਂਟ ਨੇ ਕਿਹਾ ਨਹੀਂ ਨਹੀਂ ਜੀ ਸਾਨੂੰ ਤੁਹਾਡੀ ਲੋੜ ਨਹੀਂ ਹੈਗੀ। ਹੁਣ ਇਸ ਆਪਰੇਸ਼ਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰਾਈਟ ਅਵੇ ਜੇ ਲਾਅ ਐਂਡ ਆਰਡਰ ਦੇ ਥੱਲੇ ਸਟੇਟ ਦੀ ਗੱਲ ਹੈ, ਸਟੇਟ
ਪੁਲਿਸ ਜਿਹੜਾ ਜ਼ਿਲ੍ਹੇ ਦਾ ਸੁਪਰਡੈਂਟ ਪੁਲਿਸ ਹੈ ਸਾਲਵਿੰਦਰ ਸਿੰਘ, ਔਰ ਫਿਰ ਜੇ ਤੁਸੀਂ ਟਰੈਕ ਰੈਕਡ ਦੇਖੋ ਇਹਦੇ ਬਾਰੇ ਆਇਆ ਕਿ ਜੀ 2 ਦਿਨ ਪਹਿਲਾਂ ਇਹਨੂੰ ਜਿਹੜਾ ਇਹਦੀ ਬਦਲੀ ਕੀਤੀ ਗਈ ਡਿਫਰੈਂਟ ਥਾਂ ਤੇ, ਔਰ ਚਾਰਜ ਸੀ ਕਿ ਜੀ ਇਹ 5 ਜਿਹੜੀਆਂ ਔਰਤ ਕਾਂਸਟੇਬਲ ਸੀ ਉਹਨਾਂ ਦੇ ਨਾਲ ਇਹਨੇ ਕੋਈ ਛੇੜਛਾੜ ਕੀਤੀ, ਉਹਦੇ ਥੱਲੇ ਇਹਨੂੰ ਜਿਹੜਾ ਉਹ ਦੂਸਰੀ ਥਾਂ ਤੇ ਟ੍ਰਾਂਸਫਰ ਕੀਤਾ ਔਰ ਇਨਵੈਸਟੀਗੇਸ਼ਨ ਚੱਲ ਰਹੀ ਸੀ। ਹੁਣ ਤੁਸੀਂ ਸਾਰੇ ਪਾਰਟ ਨੂੰ ਜਦੋਂ ਦੇਖਦੇ ਹੋ ਕਿ ਜੇ ਅੰਡਰ ਇਨਵੈਸਟੀਗੇਸ਼ਨ ਹੈ, ਟ੍ਰਾਂਸਫਰ ਹੈ, ਅੱਧੀ ਰਾਤ ਨੂੰ ਬਿਨਾਂ ਹਥਿਆਰਾਂ ਤੋਂ, ਬਿਨਾਂ ਕਿਸੇ ਕੌਪ ਤੋਂ ਇੱਕ ਜੂਲਰ ਦੇ ਨਾਲ ਨੀਲੀ ਬੱਤੀ ਲਾ ਕੇ ਬਾਰਡਰ ਤੋਂ ਜਿਹੜਾ ਉਹ ਗੁਰਦਾਸਪੁਰ ਬੇਸਡ ਹੈ ਪਠਾਨਕੋਟ ਨੂੰ, ਉਸ ਏਰੀਆ ਦੇ ਵਿੱਚੋਂ ਕੀ ਕਰਨ ਜਾ ਰਿਹਾ, ਕੀ ਹੈ। ਬੇਸ਼ੱਕ ਹੁਣੇ ਕਿਹਾ ਜਾ ਰਿਹਾ ਜੀ ਕਿ ਉਹਨੂੰ ਜਿਹੜੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਹੈ ਉਹਨੂੰ ਇਨਵੈਸਟੀਗੇਟ ਕਰ ਰਹੀ ਹੈ, ਉਹ ਸ਼ੱਕ ਦੇ ਘੇਰੇ 'ਚ ਹੈ, ਉਹ ਕੋਈ ਇਸ ਕਿਸਮ ਦਾ ਹੈ। ਫਿਰ ਜਿਸ ਕਿਸਮ ਦੀ ਬਿਆਨ, ਜੇ ਇੱਕ ਪ੍ਰਾਈਵੇਟ ਡਰਾਈਵਰ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਇਹਨੂੰ ਐਸਪੀ ਨੂੰ ਇਸ ਦਾ ਕੋਈ ਆਪਣਾ ਰਿਵਾਲਵਰ ਸੀ ਨਹੀਂ ਸੀ, ਪਰ ਇਹਨੂੰ ਬਾਹਰ ਸੁੱਟ ਦਿੱਤਾ ਜਾਂਦਾ। ਔਰ ਅੱਜ ਉਹ ਬਿਆਨ ਦੇ ਰਿਹਾ ਕਿ ਜੀ ਉਹ ਫਿਰ ਉਸੇ ਥਾਂ ਤੇ ਜਿੱਥੇ ਮੈਨੂੰ ਸੁੱਟਿਆ ਸੀ ਮੈਨੂੰ ਉਹ ਆਏ ਦੇਖਣ ਮਾਰਨ ਲਈ, ਪਰ ਮੈਂ ਉੱਥੇ ਨਹੀਂ ਸੀ। ਹੁਣ ਇਹ ਅਕਾਊਂਟ ਮੀਡੀਆ ਦੇ ਸਾਹਮਣੇ, ਔਰ ਜਿਵੇਂ ਕੁਝ ਮੀਡੀਆ ਆਊਟਲੈਟ ਇਹ ਵੀ ਚੱਲ ਰਿਹਾ ਹੈ ਕਿ ਵੀ ਜੀ ਬਰਖਾ ਦੱਤ ਜਿਹੜੀ ਟੀਵੀ ਚੈਨਲ ਦੇ ਨਾਲ ਹੈ ਕਿ ਜੀ ਉਹ ਅਕਾਊਂਟ ਦੇ ਰਹੀ ਸੀ, ਔਰ ਇਹ ਜਿਹੜੀ ਆਪਰੇਸ਼ਨ ਹੈ ਔਰ ਦੀਨਾਨਗਰ ਵੇਲੇ ਹੀ ਡਿਸਾਈਡ ਹੋਇਆ ਸੀ ਕਿ ਨਹੀਂ ਹੋਣਾ। ਔਰ ਹੁਣ ਜਦੋਂ ਤੁਸੀਂ ਹਥਿਆਰ ਦੇਖਦੇ ਹੋ ਜਿਹੜੇ ਸਾਰੇ 'ਚ, ਕਿੱਥੇ ਇੱਕ ਪਾਸੇ ਦੀਨਾਨਗਰ 'ਚ ਉਸ ਕਿਸਮ ਦਾ ਹੀ ਆਪਰੇਸ਼ਨ ਜਿਹੜਾ ਉਹਦੇ 'ਚ ਸਟੇਟ ਨੇੜੇ ਨਹੀਂ ਲੱਗਣ ਦਿੰਦੀ, ਔਰ ਇਹਦੇ 'ਚ ਜਿਹੜਾ ਇੰਡੀਅਨ 에ਅਰ ਫੋਰਸ ਹੈ MI-35 ਹੈਲੀਕਾਪਟਰ ਗਨਸ਼ਿਪਸ ਡਿਪਲੋਏ ਹੁੰਦੀਆਂ, MI-17 ਇਨਵੋਲਵ ਹੁੰਦਾ, ਧਰੁਵ ਹੈਲੀਕਾਪਟਰਸ ਉਹਦੇ 'ਚ ਹੁੰਦੇ ਨੇ, ਅਨਮੈਨਡ ਏਰੀਅਲ ਵਹੀਕਲਸ ਜਿਨ੍ਹਾਂ ਨੂੰ ਡਰੋਨ ਕਹਿੰਦੇ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਤੇ ਇੱਕ ਗਰੁੜ ਸਪੈਸ਼ਲ ਫੋਰਸ ਜਿਸ ਦਾ ਇੱਕ ਬੜਾ ਪ੍ਰੋਮਿਸਿੰਗ ਸਿੱਖ ਆਫੀਸਰ ਗੁਰਸੇਵਕ ਸਿੰਘ, ਅੰਬਾਲੇ ਦੇ ਨੇੜੇ ਉਹਦਾ ਪਿੰਡ ਹੈ, ਔਰ ਉਹਦਾ ਲਗਭਗ 1.5 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ, ਉਸ ਦੀ ਮੌਤ ਹੁੰਦੀ ਹੈ। ਦੇਖੋ ਪਹਿਲਾਂ ਤਾਂ ਅਸੀਂ ਜਿਹੜੇ ਵੀ ਭਾਵੇਂ ਉਹ ਲੈਫਟੀਨੈਂਟ ਕਰਨਲ ਜਾਂ 2 ਜਵਾਨ ਜਿਹੜੇ ਮਾਰੇ ਗਏ ਉਹਨਾਂ ਦਾ ਸੰਬੰਧ ਹਿਮਾਚਲ ਨਾਲ ਹੈ। ਇੱਕ ਸਿੱਖ ਲੜਕਾ ਹੈ ਗੁਰਸੇਵਕ ਸਿੰਘ, ਇੱਕ ਫਤਿਹ ਸਿੰਘ ਨਾਂ ਦਾ ਜਿਹੜਾ ਫੌਜੀ, ਉਹ ਵੀ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਕਿ ਅੱਛਾ ਸ਼ਾਰਪ ਸ਼ੂਟਰ ਸੀ, ਔਰ ਇੱਕ ਉੱਥੋਂ ਦਾ ਇੱਕ ਹਵਾਲਦਾਰ ਸਿੱਖ ਹੈ। ਉਹ ਪਹਿਲਾਂ ਤਾਂ ਅਸੀਂ, ਕਿਉਂਕਿ ਦੇਖੋ ਅਸੀਂ ਐਜ਼ ਹਿਊਮਨ ਬੀਇੰਗਸ, ਔਰ ਜਦੋਂ ਤੁਸੀਂ ਉਹਨਾਂ ਸਾਰੇ ਹੀ ਪਰਿਵਾਰਾਂ ਨੂੰ ਦੇਖਦੇ ਹੋ, ਕਿਸੇ ਦੀਆਂ ਬੱਚੀਆਂ ਨੇ, ਬੱਚੇ ਨੇ, ਕੋਈ ਕਿਸੇ ਨੇ ਆਪਣਾ ਹਿਮਾਚਲ ਵਾਲਾ ਉਹਨੇ ਨਵਾਂ ਘਰ ਖਰੀਦਿਆ ਸੀ, 2 ਦਿਨ ਬਾਅਦ ਜਾਣਾ ਸੀ, ਜਿਹੜਾ ਲੈਫਟੀਨੈਂਟ ਕਰਨਲ ਕੇਰਲਾ ਦਾ ਰਹਿਣ ਵਾਲਾ ਮੈਂਗਲੋਰ 'ਚ, ਉਹਨਾਂ ਦੀ ਛੋਟੀ ਬੱਚੀ, ਇਹ ਇੱਕ ਹਿਊਮਨ ਆਸਪੈਕਟ ਹੈ। ਔਰ ਅਸੀਂ ਕਈ ਵਾਰੀ ਇਹ ਸਮਝਦੇ ਹਾਂ ਕਿ ਭਾਵੇਂ ਉਹਨਾਂ ਨੂੰ ਦੇਸ਼ ਭਗਤੀ ਦੇ ਨਾਂ ਥੱਲੇ ਬਹੁਤ ਸਾਰੇ ਭਾਰਤ ਮਾਤਾ ਕੀ ਜੈ, ਦੇਸ਼ ਲਈ ਕੁਰਬਾਨੀਆਂ ਕੀਤੀਆਂ ਮਹਾਨ ਯੋਧੇ, 20 ਲੱਖ ਹਰਿਆਣਾ ਸਰਕਾਰ ਨੇ ਦੇ ਦਿੱਤਾ, ਸਲੂਟ ਕਰਤਾ, ਤਿਰੰਗੇ 'ਚ ਲਪੇਟ ਲਿਆ, ਉਹ ਆਸਪੈਕਟ ਨੂੰ ਅਸੀਂ ਸਮਝਦੇ ਹਾਂ ਕਿ ਉਹਨਾਂ ਪਰਿਵਾਰਾਂ ਦੇ ਲਈ ਉਹ ਈਦਰ ਵੇ ਹੋਣ, ਇਸ ਪਾਸੇ ਦੇ ਹੋਣ, ਉਸ ਪਾਸੇ ਦੇ ਹੋਣ, ਇਹ ਇੱਕ ਵੱਡੀ ਟ੍ਰੈਜੇਡੀ ਹੈ ਉਹਨਾਂ ਫੈਮਲੀਜ਼ ਦੇ ਲਈ। ਔਰ ਜਿਵੇਂ ਜਿਹੜੇ ਗੁਰਦਾਸਪੁਰ ਜ਼ਿਲ੍ਹੇ 'ਚ ਸ਼ਾਇਦ ਫਤਿਹ ਸਿੰਘ ਦੀ ਡਾਟਰ, ਉਹ ਜਿਹੜੇ ਆਰਮੀ ਵਾਲੇ ਗਏ ਉਹਦੇ ਕੌਫਨ ਦੇ ਨਾਲ, ਤੇ ਉਹਨੇ ਵੀ ਮੋਢਾ ਦਿੱਤਾ, ਉਹਨੇ ਕਿਹਾ ਜੀ ਮੈਨੂੰ ਆਪਣੇ ਪਿਤਾ ਦੀ ਬਹਾਦਰੀ ਤੇ ਫਖਰ। ਇਹ ਹਮੇਸ਼ਾ ਹੀ ਰਹੇਗਾ ਜਿੱਥੇ ਕਿ ਬੱਚੇ ਬੱਚੀਆਂ ਕਿਵੇਂ ਗਰੋ ਹੋਣਗੇ ਉਹਨਾਂ ਦੇ ਸਾਹਮਣੇ ਇਹ ਪਾਰਟ ਹੈ, ਔਰ ਇਹ ਸਾਨੂੰ ਟੱਚ ਕਰਦਾ। ਇਹ ਨਹੀਂ ਹੈ ਕਿ ਵੀ ਅਸੀਂ ਹਰ ਗੱਲ ਨੂੰ ਸਿਰਫ ਇੱਕ ਪੋਲੀਟੀਕਲ, ਪਰ ਦੂਜੇ ਪਾਸੇ ਜਿਹੜੇ ਇਸ ਸਾਰੀ ਖੇਡ ਦੇ ਬਿਹਾਈਂਡ ਹੁੰਦੇ ਨੇ, ਜਦੋਂ ਤੁਸੀਂ ਦੇਖਦੇ ਹੋ ਉਹਨਾਂ ਦੇ ਕਿਰਦਾਰ ਨੂੰ, ਤੇ ਉਹਨਾਂ ਦੇ ਸਾਹਮਣੇ ਹਿਊਮਨ ਇਮੋਸ਼ਨਸ, ਫਿਊ ਹਿਊਮਨ ਲਾਈਵਸ ਹੇਅਰ ਐਂਡ ਦੇਅਰ, ਉਹਨਾਂ ਦਾ ਕੋਈ ਨਹੀਂ ਹੈ। ਉੱਥੇ ਜੰਗ ਮਚਾਉਂਦੇ ਨੇ, ਕਰੋੜਾਂ ਜੰਗਾਂ 'ਚ ਮਾਰੇ ਜਾਂਦੇ ਨੇ, ਉਹਨਾਂ ਦੇ ਲਈ ਇਲਾਕਾ ਫਤਿਹ ਕਰਨਾ, ਕਿਸੇ ਦਾ ਥੱਲਾ ਲਾਣਾ, ਦੂਸਰੇ ਦੇਸ਼ਾਂ 'ਚ ਗੜਬੜ ਕਰਨੀ। ਇਸੇ ਤਰ੍ਹਾਂ ਜਿਹੜੇ ਬੰਬ ਬਲਾਸਟ ਹੁੰਦੇ ਨੇ, ਭਾਵੇਂ ਉਹ ਬੱਸ ਦੇ ਵਿੱਚ ਕੌਣ ਬੈਠਾ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੋਨੋਂ ਪਾਸਿਆਂ ਦੀਆਂ ਏਜੰਸੀਆਂ ਜਿਹੜੀਆਂ ਨੇ, ਪਾਕਿਸਤਾਨ ਬਾਰੇ ਤਾਂ ਅਕਸਰ ਕਿ ਜੀ ISI ਨੇ ਕਰਵਾ ਦਿੱਤਾ, ਫਿਰ ISI ਨਹੀਂ ਹੈ, ਨਾਨ ਸਟੇਟ ਐਕਟਰਸ ਦੀ ਗੱਲ ਹੋਣ ਲੱਗ ਗਈ ਕਿ ਜੀ ਨਾਨ ਸਟੇਟ ਐਕਟਰ ਨੇ ਉਹ ਕਰ ਰਹੇ ਨੇ, ਔਰ ਪਾਕਿਸਤਾਨ ਸਰਕਾਰ ਨੇ ਚੰਗਾ ਕੀਤਾ, ਇਹਨੂੰ ਕੰਡੈਮ ਵੀ ਕੀਤਾ, ਔਰ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਜਾਣਕਾਰੀ ਜੋ ਵੀ ਦਿਓ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ। ਪਰ ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਕਈ ਵਾਰ ਇਹਨਾਂ ਏਜੰਸੀਆਂ ਦੇ ਵਿੱਚ ਵੀ ਉਹ ਐਲੀਮੈਂਟ, ਇਹ ਮੈਂ ਨਾਨ ਸਟੇਟ ਐਕਟਰਸ ਦੀ ਗੱਲ ਨਹੀਂ ਕਰਦਾ, ਜਿਨ੍ਹਾਂ ਦਾ
ਦੀ ਵਜੂਦ ਜਾਂ ਜਿਨ੍ਹਾਂ ਦੀ ਹੋਂਦ ਹੀ ਟਕਰਾਅ ਚੋਂ ਹੁੰਦੀ ਹੈ, ਉਹ ਕੁਛ ਨਾ ਕੁਛ ਐਸੀਆਂ ਕਾਰਵਾਈਆਂ ਕਰਦੇ ਨੇ ਔਰ ਬੰਦੇ ਹਰ ਪਾਸੇ ਫਿੱਟ ਕੀਤੇ ਹੁੰਦੇ ਨੇ। ਭਾਵੇਂ ਕਹਿਣ ਨੂੰ ਲੱਗੇਗਾ ਜੀ ਦੇਖੋ ਹੁਣ ਜਿਹੜੇ ਉਹਨਾਂ 'ਚ ਐਡਮਾਇਰ ਕਰਨ ਵਾਲੇ ਨੇ ਜਿਹੜੇ ਦੂਸਰੇ ਪਾਸੇ ਹੋਣਗੇ, ਦੇਖੋ ਜੀ 5 ਬੰਦਿਆਂ ਨੇ ਵਕਤ ਪਾ ਦਿੱਤਾ, ਉਹਨਾਂ ਨੇ ਸਾਰੀ ਫੌਜ ਉਹਨਾਂ ਦੇ 7 ਮਾਰ ਦਿੱਤੇ, ਇੰਡੀਅਨ ਸਿਕਿਉਰਿਟੀ ਵਾਲੇ ਕਰਨਲ ਲੈ ਲਿਆ ਔਰ 2 ਗੱਡੀਆਂ ਕੀਤੀਆਂ, ਉਹ ਇਨਫਿਲਟ੍ਰੇਟ ਕਰ ਗਏ। ਉਹਨਾਂ ਨੇ ਦੱਸ ਦਿੱਤਾ ਜੀ ਐਟ ਵਿਲ ਅਸੀਂ ਸਟ੍ਰਾਈਕ ਕਰ ਸਕਦੇ ਹਾਂ, ਉਹਨਾਂ ਦਾ ਸਾਰਾ ਸਿਸਟਮ ਐਕਸਪੋਜ਼ ਕਰਤਾ ਹੈ। ਔਰ ਜਿਵੇਂ ਡਿਸਹੈਰੇਜ ਸੀ, ਪੰਜਾਬ ਪੁਲਿਸ ਦਾ ਕੀ ਹਾਲ ਸੀ, BSF ਨੂੰ ਪਤਾ ਨਹੀਂ ਸੀ ਲੱਗ ਰਿਹਾ 에ਅਰ ਫੋਰਸ ਦੇ ਗਰਾਊਂਡ ਤੇ ਕੀ ਚੱਲ ਰਿਹਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ 6 ਮਹੀਨੇ ਪਹਿਲਾਂ ਇਹਨਾਂ ਦੇ ਕਹਿਣ ਮੁਤਾਬਕ ਹੀ ਇੱਕ ਦਹਿਸ਼ਤਗਰਦ ਹਮਲਾ ਸੀ ਦੀਨਾਨਗਰ ਦੇ ਪੁਲਿਸ ਥਾਣੇ, ਫਿਰ ਉਸੇ ਹੀ ਰਾਊਟ ਜਾਂ ਉਸੇ ਹੀ ਬਾਰਡਰ ਤੋਂ ਦੁਬਾਰਾ ਕਿਵੇਂ ਜਿਹੜੇ 5 ਜਾਂ 6 ਅਜੇ ਕਹਿ ਰਹੇ ਨੇ ਜੀ ਆਪਰੇਸ਼ਨ ਖਤਮ ਨਹੀਂ ਹੋਇਆ, ਸ਼ਾਇਦ ਇੱਕ ਬੰਦਾ ਕਿਤੇ ਹੋਰ ਲੁਕਿਆ ਹੋਏ ਜੀ, ਜੇ ਹੁਣ ਇਹਦੇ ਬਾਵਜੂਦ ਔਰ ਫਿਰ ਇਹ ਵੀ ਹੁਣ ਆ ਰਿਹਾ ਕਿ ਜੀ ਉਹਨਾਂ ਨੇ ਜਿੱਥੇ ਉਹਨਾਂ ਦੀ ਫੈਂਸ ਲੱਗੀ ਹੈ ਬਾਰਡਰ ਦੇ ਉੱਤੇ ਔਰ ਕਰੰਟ ਹੈ, ਉੱਥੋਂ CCTV ਜਿਹੜੀਆਂ ਨੇ ਫੁਟੇਜ ਮੰਗਵਾਈਆਂ, ਉਹਨਾਂ ਦੇ ਮੁਤਾਬਕ ਉੱਥੋਂ ਕੋਈ ਘੁਸਪੈਠ ਨਹੀਂ ਹੋਈ। ਹੁਣ ਜਿਹੜਾ ਇਹਦੇ ਚ ਸੈਕੰਡ ਫੈਕਟਰ ਐਡ ਕੀਤਾ, ਸ਼ਸ਼ੀਕਾਂਤ ਜਿਹੜੇ ਡਾਇਰੈਕਟਰ ਜਨਰਲ ਪੁਲਿਸ ਵੀ ਰਹੇ ਪੰਜਾਬ 'ਚ ਇੰਟੈਲੀਜੈਂਸ ਤੇ, ਉਹਨਾਂ ਨੇ ਕਿਹਾ ਜੀ ਇਹ ਜਿਹੜਾ ਡਰੱਗ ਮਾਫੀਆ ਹੈ ਇਹ ਸਾਰਾ ਇਹਨਾਂ ਦੇ ਨਾਲ ਮਿਲ ਕੇ ਚੱਲਦਾ ਹੈ, ਦੋਨੋਂ ਪਾਸੇ ਹੀ ਹੁੰਦਾ ਜੀ। ਹੁਣ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜਾ ਇੱਕ ਪਾਸੇ ਜਦੋਂ ਅਸੀਂ ਇਧਰ ਪਾਰਟ ਦੇਖਦੇ ਹਾਂ, ਫਿਰ ਇੱਕ ਖਬਰ ਨਾਲ ਦੀ ਨਾਲ ਸਾਈਮਲਟੇਨੀਅਸਲੀ ਲੱਗੀ ਹੋਈ ਹੈ ਕਿ ਜੀ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰ ਰਹੇ ਨੇ ਆਲਾ ਪੰਜਾਬ ਪੁਲਿਸ ਦੇ ਅਫਸਰ ਕਿ ਜੀ ਅਸੀਂ ਵੱਡੇ ਡਰੱਗ ਸਮਗਲਰ ਫੜੇ ਨੇ ਜਿਨ੍ਹਾਂ ਨੇ ਜਿਹੜੀ ਹੈ ਉਹ ਇੰਨੀ 1 ਕੁਇੰਟਲ ਤੇ ਇੰਨੀ ਹੈਰੋਇਨ ਕੱਢੀ ਸੀ, ਉਹਨਾਂ ਤੋਂ ਆਹ ਬਰਾਮਦ ਹੋਇਆ, ਇੰਨੇ ਪਿਸਤੌਲ, ਇੰਨੀਆਂ ਸਟੇਨ ਗਨਾਂ, ਉਹ ਪੂਰੇ ਟੇਬਲ ਦੇ ਉੱਤੇ ਸਮਾਨ ਰੱਖਿਆ ਹੋਇਆ। ਉਹਨਾਂ ਨੇ ਕਿਹਾ ਜੀ ਉਹਨਾਂ ਨੇ 2 ਸਾਲ 'ਚ ਇੰਨੇ ਵੱਡੇ ਵੱਡੇ ਕਾਰਨਾਮੇ ਕੀਤੇ। ਸੋ ਜਦੋਂ ਤੁਸੀਂ ਇਹ ਟੂ ਮਚ ਇਨਫੋਰਮੇਸ਼ਨ ਇੱਕਦਮ ਹੁਣ ਉਹ ਡਰੱਗ ਵਾਲੇ ਵੀ ਲੱਭ ਪਏ, ਸਟੈਨ ਗਨਸ ਔਰ ਕੁਇੰਟਲਾਂ ਦੇ ਹਿਸਾਬ ਨਾਲ ਹੈਰੋਇਨ, ਔਰ ਹੈਰੋਇਨ ਜਿਹੜੀ ਹੈ ਉਹ ਕਿੰਨੀ ਐਕਸਪੈਂਸਿਵ ਹੈ, ਉਤੋਂ ਤੁਸੀਂ ਅੰਦਾਜ਼ਾ ਲਾ ਲਓ ਜੇ ਕੁਇੰਟਲਾਂ ਦੀ ਗੱਲ ਕਰ ਰਹੇ ਨੇ। ਤੇ ਕਿਵੇਂ ਇਹ ਪੋਸੀਬਲ ਹੈ ਕਿ ਵੀ ਇਹ ਸਾਰੀਆਂ ਜੇ ਤਾਰਾਂ ਲੱਗੀਆਂ ਹੋਈਆਂ ਨੇ, ਕਰੰਟ ਚੱਲ ਰਿਹਾ ਹੈ, ਇਹਨਾਂ ਦੇ CCTV ਕੈਮਰੇ ਕਹਿੰਦੇ ਨੇ ਕਿ ਜੀ ਕੋਈ ਨਹੀਂ ਹੈ, ਤਾਂ ਫਿਰ ਕਿੱਥੋਂ ਆ ਗਏ? ਉਹ ਹਥਿਆਰਾਂ ਨਾਲ ਲੱਦੇ ਹੋਏ ਲੈਸ, ਜਿਵੇਂ ਵਿੱਚੇ ਆ ਰਹੇ ਸੀ ਉਹ ਮੋਟਰ ਫਾਇਰ ਵੀ ਕਰ ਰਹੇ ਨੇ। ਕਿਵੇਂ ਉਹਨਾਂ ਦੇ ਹੌਸਲੇ ਵਧੇ ਹੋਏ ਨੇ, ਜਾਂ ਉਹਨਾਂ ਦਾ ਪਾਰਟ ਹੈ ਕਿ ਜੀ ਉਹ SP ਜਿਹੜਾ ਉੱਥੇ ਕਿਵੇਂ ਪਹੁੰਚ ਜਾਂਦਾ ਜੀ। ਫਿਰ ਜੇ ਤੁਸੀਂ SP ਦੇ ਹਵਾਲੇ ਨਾਲ ਗੱਲ ਕਰਦੇ ਹੋ ਤਾਂ ਫਿਰ ਤੁਹਾਨੂੰ ਇਨਸਾਈਡ ਸਟੋਰੀਜ਼ ਉੱਥੋਂ ਪਤਾ ਲੱਗ ਜਾਂਦੀਆਂ ਨੇ ਜਦੋਂ ਡਰੱਗ ਮਾਫੀਆ ਦੇ ਹਵਾਲੇ ਦੀ ਗੱਲ ਹੁੰਦੀ ਹੈ ਕਿ ਕਿਵੇਂ ਉਹਨਾਂ ਥਾਵਾਂ ਦੀ ਪੋਸਟਿੰਗ ਲੈਣ ਲਈ ਕਰੋੜਾਂ ਰੁਪਏ ਦਿੱਤੇ ਜਾਂਦੇ ਨੇ, ਨਾਕੇ ਖਰੀਦੇ ਜਾਂਦੇ ਨੇ, ਕਿਵੇਂ ਡਰੱਗ ਸਮਗਲਰਸ ਦੋਨੋਂ ਪਾਸੇ ਡੀਲ ਕਰਦੇ ਨੇ। ਪਰ ਇਸ ਸਾਰੇ 'ਚ ਜਿਹੜੀ ਟਾਈਮਿੰਗ ਹੈ, ਔਰ ਇਹ ਗੱਲ ਮੈਂ ਨਹੀਂ, ਟ੍ਰਿਬਿਊਨ ਨੇ ਕਿਹਾ NDTV ਦਾ ਹੈ, ਅਮੰਗ ਅਨਆਨਸਰਡ ਕੁਐਸਚਨਸ ਔਨ ਪਠਾਨਕੋਟ ਅਟੈਕ ਸੈਵਰਲ ਅਬਾਊਟ ਏ ਸੀਨੀਅਰ ਕਾਪ। ਹੁਣ ਉਹ ਜਿਹੜਾ ਪੁਲਿਸ ਦਾ SP ਹੈ ਜਿਹਦਾ ਨਾਮ ਸਲਵਿੰਦਰ ਸਿੰਘ ਹੈ, ਉਹਦੇ ਬਾਰੇ NDTV ਨੇ ਜਿਹੜੀ ਖਬਰ ਦੇ ਵਿੱਚ ਇਹ ਕਿਹਾ ਕਿ ਵੀ ਇਹ ਜਿਹੜਾ ਸਾਰਾ ਹੀ ਸਸਪੀਸ਼ੀਅਸ ਕੰਮ ਹੈ ਕਿ ਵੀ ਉਹ ਕਿਵੇਂ ਉੱਥੇ ਪਹੁੰਚਿਆ, ਔਰ ਉਹਨੇ ਕਿਹਾ ਕਿ ਵੀ ਇਹ ਕਿਤੇ ਦਿਸ ਮੇ ਬੀ ਏ ਕੰਟਰੋਲਡ ਆਪਰੇਸ਼ਨ ਬਾਈ ਏ ਗੈਂਗ ਆਫ ਡਰੱਗ ਸਮਗਲਰਸ। ਹੁਣ ਇੱਕ ਪਾਰਟ ਤਾਂ ਇਹ ਹੈ, ਜੇ ਤੁਸੀਂ ਮਿਸ ਇਨਫੋਰਮੇਸ਼ਨ ਲੈਵਲ ਦੇਖਣੀ ਹੈ ਕਿ ਇਹਦੇ ਨਾਲ ਫਿਰ ਤੁਹਾਨੂੰ ਸ਼ੱਕ ਲੱਗਦਾ ਹੈ ਕਿ ਮੀਡੀਆ ਜਾਂ ਏਜੰਸੀਆਂ ਮੀਡੀਆ ਤਾਂ ਉੱਥੇ ਉਹ ਕੁਛ ਹੈ। ਹੁਣ ਜਿਹੜਾ ਟ੍ਰਿਬਿਊਨ ਖਬਰ ਦਿੰਦਾ ਹੈ ਕਿ US ਕੰਡੈਮਸ ਪਠਾਨਕੋਟ ਟੈਰਰ ਅਟੈਕ, ਹੁਣ ਤੁਸੀਂ ਮੈਂ ਖਬਰ ਨੂੰ ਪੜਾਂਗਾ ਉਹਦੇ ਤੋਂ ਤੁਸੀਂ ਐਗਜ਼ੈਕਟ US ਸਟੇਟ ਡਿਪਾਰਟਮੈਂਟ ਨੇ ਕੀ ਕਿਹਾ ਤੇ ਮੀਡੀਆ ਨੇ, ਇੰਡੀਅਨ ਮੀਡੀਆ ਨੇ ਟਵਿਸਟ ਕਰਕੇ ਕੀ ਕਹਾਣੀ ਬਣਾਈ, ਉਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਆਲਰੇਡੀ ਇਹਨਾਂ ਨੇ ਕਨਕਲੂਡ ਕੀਤਾ ਹੁੰਦਾ ਵੀ ਕਿਹਦੇ ਖਾਤੇ 'ਚ ਪਾਣਾ ਜੀ। ਔਰ ਜਦੋਂ ਇਸ ਕਿਸਮ ਦਾ ਸਾਰਾ ਪਾਰਟ ਹੁੰਦਾ ਹੈ ਫਿਰ ਸਾਰੇ ਹੀ ਆਪਰੇਸ਼ਨ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਹੁਣ ਇਹਦੀ ਬਿਗਨਿੰਗ ਹੈ, US on Sunday condemned the terror attack on the Air Force base at Pathankot by Pakistani terrorists and urged all countries in the region to work together to disrupt and dismantle terrorist network. ਹੁਣ ਜੇ ਤੁਸੀਂ ਅੱਗੇ ਖਬਰ ਨਾ ਪੜੋ ਤੇ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਇਹ ਤਾਂ ਅਮਰੀਕਾ ਨੇ ਵੀ ਕਹਿ ਦਿੱਤਾ ਕਿ ਹਮਲਾ ਕਰਨ ਵਾਲੇ ਪਾਕਿਸਤਾਨੀ ਦਹਿਸ਼ਤਗਰਦ ਸੀ। ਇਹ ਓਪਨਿੰਗ ਹੈ, ਪਰ ਜਦੋਂ ਤੁਸੀਂ ਹੁਣ ਕੋਟ ਅਨਕੋਟ ਸਟੇਟਮੈਂਟ ਦੇਖਦੇ ਹੋ ਕਿਤੇ ਅਮਰੀਕਾ ਨੇ ਨਹੀਂ ਕਿਹਾ ਵੀ ਇਹ ਪਾਕਿਸਤਾਨੀ ਦਹਿਸ਼ਤਗਰਦਾਂ ਦਾ ਕੰਮ ਹੈ। ਇਹਨੂੰ ਕਹਿੰਦੇ ਨੇ ਮਿਸ ਇਨਫੋਰਮੇਸ਼ਨ। ਕਿਵੇਂ ਮਿਸ ਹੁਣ ਕੋਟ ਅਨਕੋਟ ਇਹ ਹੈ
United States strongly condemned the terrorist attack on an Air Force base in the Indian state of Punjab on January 2nd. We extend our condolences to the victims and their families, State Department spokesman John Kirby said. ਹੁਣ John Kirby ਨੇ ਕਿਹਾ ਕਿ ਅਮਰੀਕਾ ਪੰਜਾਬ ਦੇ ਵਿੱਚ ਜਿਹੜਾ 2 ਜਨਵਰੀ ਨੂੰ 에ਅਰ ਫੋਰਸ ਬੇਸ ਤੇ ਅਟੈਕ ਹੋਇਆ, ਦਹਿਸ਼ਤਗਰਦ ਅਟੈਕ, ਉਸ ਦੀ ਸਖਤ ਸ਼ਬਦਾਂ 'ਚ ਨਿੰਦਿਆ ਕਰਦੇ ਔਰ ਜਿਹੜੇ ਪਰਿਵਾਰ ਪੀੜਤ ਨੇ ਇਹਦਾ ਸ਼ਿਕਾਰ ਹੋਏ ਅਸੀਂ ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ। ਫਿਰ ਉਹਨਾਂ ਨੇ ਕਿਹਾ ਵੀ ਅਰਜ ਆਲ ਕੰਟਰੀਜ਼ ਇਨ ਦਾ ਰੀਜਨ ਟੂ ਵਰਕ ਟੁਗੇਦਰ ਟੂ ਡਿਸਰਪਟ ਐਂਡ ਡਿਸਮੈਂਟਲ ਟੈਰਰਿਸਟ ਨੈਟਵਰਕਸ ਐਂਡ ਟੂ ਬ੍ਰਿੰਗ ਟੂ ਜਸਟਿਸ ਦਾ ਪਰਪੀਟ੍ਰੇਟਰਸ ਆਫ ਦਿਸ ਹੀਨਸ ਐਕਟ। ਕਿ ਅਸੀਂ ਸਾਰੇ ਹੀ ਖੇਤਰ ਦੇ ਦੇਸ਼ਾਂ ਨੂੰ ਅਪੀਲ ਕਰਦੇ। ਹੁਣ ਇਹਦੇ 'ਚ ਇੰਡੀਆ ਵੀ ਹੈ, ਪਾਕਿਸਤਾਨ ਵੀ ਹੈ, ਬੰਗਲਾਦੇਸ਼ ਵੀ ਹੈ, ਨੇਪਾਲ ਵੀ ਹੈ, ਅਫਗਾਨਿਸਤਾਨ ਵੀ ਹੈ, ਕਿ ਅਸੀਂ ਸਾਰੇ ਖੇਤਰ ਦੇ ਦੇਸ਼ਾਂ ਨੂੰ ਅਪੀਲ ਕਰਦੇ ਕਿ ਉਹ ਦਹਿਸ਼ਤਗਰਦ ਨੈਟਵਰਕ ਨੂੰ ਤੋੜਨ ਦੇ ਵਿੱਚ ਮਦਦ ਕਰਨ ਤਾਂ ਕਿ ਇਸ ਜਿਹੜਾ ਹੀਨਸ ਕ੍ਰਾਈਮ ਐਕਟ ਹੁੰਦਾ ਕਿ ਬਹੁਤ ਨਿਖੇਧੀਯੋਗ ਔਰ ਇਸ ਕਿਸਮ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਹੁਣ ਇੱਧਰ ਕੋਈ ਪਾਰਟ ਨਹੀਂ ਹੈ ਵੀ ਉਹਨਾਂ ਨੇ ਕਿਹਾ ਕਿ ਜੀ ਪਾਕਿਸਤਾਨੀ ਉਹ ਸਾਰੇ ਹੀ ਉਸ ਖੇਤਰ ਦੀ ਗੱਲ ਕਰ ਰਹੇ ਨੇ, ਲੇਕਿਨ ਮੀਡੀਆ ਜਿਹੜਾ ਉਹਨੂੰ ਉਸ ਖਾਤੇ 'ਚ ਪਾ ਰਿਹਾ। ਔਰ ਜਦੋਂ ਅਸੀਂ ਹਿੰਦੂ ਅਖਬਾਰ ਦੇ ਹਵਾਲੇ ਨਾਲ ਦੇਖਦੇ ਹੁਣ ਖਬਰਾਂ, ਬਹਾਵਲਪੁਰ ਜਿਹੜਾ ਉਸ ਨੂੰ ਜੈਸ਼ੇ ਮੁਹੰਮਦ, ਔਰ ਫਿਰ ਅੱਜ ਇੱਕ ਮੀਡੀਆ ਦੀ ਖਬਰ ਜਿਹੜੀ ਇੰਡੀਅਨ ਮੀਡੀਆ 'ਚ ਕਿ ਜੀ ਕਸ਼ਮੀਰ ਬੇਸਡ ਯੂਨਾਈਟਿਡ ਜਿਹਾਦ ਕੌਂਸਲ ਦੇ ਕਿਸੇ ਸੈਯਦ ਸਦਾਦਤ ਹਸਨ ਨੇ ਇਹਦੀ ਜ਼ਿੰਮੇਵਾਰੀ ਲਈ ਹੈ। ਹੁਣ ਇਹਦੇ ਤੋਂ ਪਹਿਲਾਂ ਜਿਹੜੀ ਇਹ ਗੱਲ ਜਦੋਂ ਜਿਹੜੀ ਉਹਨੂੰ ਐਸਪੀ ਨੂੰ ਉਹਨਾਂ ਨੇ ਅਗਵਾ ਕੀਤਾ, ਉਹਦੀ ਗੱਡੀ ਲੈ ਗਏ, ਤੇ ਉਦੋਂ ਆ ਰਿਹਾ ਸੀ ਕਿ ਜੀ ਜਿਹੜੇ ਬੈਠੇ ਸੀ ਅਗਵਾਕਾਰ ਉਹ ਇਹ ਕਹਿ ਰਹੇ ਸੀ ਕਿ ਜਿਹੜਾ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਹੈ ਅਸੀਂ ਤਾਂ ਉਹਦਾ ਬਦਲਾ ਲੈਣ ਆਏ। ਹੁਣ ਤੁਸੀਂ ਦੇਖੋ ਕਿ ਵੀ ਜਿਹੜੇ ਇਸ ਕਿਸਮ ਦੇ ਐਕਟ ਲਈ ਮੰਨ ਲਓ ਦੂਜੇ ਪਾਸਿਓਂ ਹੀ ਆਏ ਹੋਣ, ਮੰਨ ਲਓ ਉਹ ਇਹਨਾਂ ਨੂੰ ਦੱਸ ਰਹੇ ਨੇ ਕਿ ਜੀ ਅਸੀਂ ਬਦਲਾ ਲੈਣ ਆਏ, ਔਰ ਇਹ ਜਿਹੜਾ ਜਦੋਂ ਪਤਾ ਹੈ ਕਿ ਵੀ ਇਸ ਕਿਸਮ ਦੀ ਜ਼ਿੰਮੇਵਾਰੀ ਲੈਣ ਦਾ ਕੀ ਮਤਲਬ ਹੈ, ਇਹ ਜਥੇਬੰਦੀ ਵੀ ਜਿਹੜੀ ਯੂਨਾਈਟਿਡ ਜਿਹਾਦ ਕੌਂਸਲ ਕਦੇ ਨਹੀਂ ਸੁਣੀ ਕਿਸੇ ਨੇ। ਹੁਣ ਇਹ ਪਾਕਿਸਤਾਨ ਦੇ ਤਾਂ ਇੰਟਰਸਟ ਨਹੀਂ ਹੈ, ਪਾਕਿਸਤਾਨ ਨੇ ਤਾਂ ਮਸੀਂ ਇਹ ਸਾਰੇ ਤੇ ਇੰਡੀਆ ਨੂੰ ਗੱਲਬਾਤ ਦੀ ਟੇਬਲ ਤੇ ਲਿਆਉਣ ਲਈ ਅਮਰੀਕਾ, ਯੂਨਾਈਟਿਡ ਨੇਸ਼ਨ ਸਾਰੇ ਪਲੇਟਫਾਰਮ ਵਰਤੇ ਇਹ ਦੱਸਣ ਲਈ ਵੀ ਇੰਡੀਆ ਕਿਵੇਂ ਸਾਡੇ 'ਚ ਇੰਟਰਫੀਅਰ ਕਰ ਰਿਹਾ। ਸੋ ਇਹ ਪਾਕਿਸਤਾਨ ਦੇ ਇੰਟਰਸਟ 'ਚ ਨਹੀਂ ਹੈ ਕਿ ਪਾਕਿਸਤਾਨ ਦੀ ISI ਜਾਂ ਪਾਕਿਸਤਾਨ ਭਾਰਤ ਦੇ ਉੱਤੇ ਇਸ ਕਿਸਮ ਦਾ ਜਿਹੜਾ ਉਹ ਹਮਲਾ ਕਰਵਾਏ। ਫਿਰ ਇਹ ਸਵਾਲ ਹੋਏਗਾ ਕਿ ਜੀ ਜੇ ਮੋਦੀ ਐਕਸਟਰਾ ਮਾਈਲ ਸੋਸ਼ਲ ਡਿਪਲੋਮੇਸੀ ਲਈ ਜਾ ਰਿਹਾ ਤਾਂ ਉਹ ਆਪਣਿਆਂ ਦੇ ਉੱਤੇ ਹੀ ਕਿਉਂ ਕਰਵਾਉਣਗੇ, ਆਪਣੇ 에ਅਰ ਫੋਰਸ, ਆਪਣੀ ਸਿਕਿਉਰਿਟੀ, ਆਪਣੇ ਹੀ ਬੰਦੇ ਕਿਉਂ ਮਾਰਨਗੇ। ਹੁਣ ਇੱਥੇ ਉਹ ਰੋਗ ਐਲੀਮੈਂਟ ਆ ਜਾਂਦੇ ਨੇ ਏਜੰਸੀਆਂ ਦੇ ਵਿੱਚ। ਹੋ ਸਕਦਾ ਹੈ ਇਹਨਾਂ ਦੀ ਏਜੰਸੀ 'ਚ ਵੀ, ਰਾਜ 'ਚ ਵੀ ਔਰ ਉਹਨਾਂ ਦੀ 'ਚ ਵੀ ਉਹ ਲੋਕ ਹੋਣ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਭਾਈ ਇਹ ਟਕਰਾਅ ਨਹੀਂ ਮੁੱਕਣਾ ਚਾਹੀਦਾ। ਔਰ ਇਸ ਦੀਆਂ ਉਦਾਹਰਨਾਂ ਨੇ, ਜੇ ਹੁਣ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕਰਨਲ ਪ੍ਰੋਤ ਵਰਗੇ ਬੰਦੇ ਜਿਹੜੇ ਕਿ ਇਹਨਾਂ ਦੀ ਸਰਵਿੰਗ ਕਰਨਲ ਸੀ ਮਿਲਟਰੀ ਇੰਟੈਲੀਜੈਂਸ 'ਚ, ਉਹ ਅਭਿਨਵ ਭਾਰਤ ਦੇ ਨਾਲ ਮਿਲ ਕੇ ਜਿਹੜੀ ਜਥੇਬੰਦੀ RSS ਦੀ ਆਊਟਫਿਟ ਹੈ, ਸਾਧਵੀ ਪ੍ਰਗਿਆ, ਸੀਮਾ ਇਹਨਾਂ ਤੋਂ ਸਮਝੌਤਾ ਐਕਸਪ੍ਰੈਸ 'ਚ ਬੰਬ ਰਖਾਉਂਦੇ ਨੇ, ਮੱਕਾ ਮੌਸਕ, ਅਜਮੇਰ ਸ਼ਰੀਫ ਔਰ हैदराबाद ਦੇ ਵਿੱਚ ਔਰ ਦੂਸਰਾ। ਸੋ ਜ਼ਾਹਰ ਹੈ ਕਿ ਇਸ ਕਿਸਮ ਦਾ, ਔਰ ਜਿਹੜਾ ਇਹ ਕਹਿਣਾ ਕਿ ਜੀ ਦੇਖੋ ਮਾਰਨ ਵਾਲੇ ਤਾਂ ਫਲਾਣੇ, ਕੱਲ ਨੂੰ ਇਹ ਵੀ ਕਹਿ ਦੇਣਗੇ ਕਿ ਜੀ ਉਹਨਾਂ ਦੇ ਸੁਨਨਤ ਹੋਈ ਸੀ, ਉਹ ਮੁਸਲਮਾਨ ਸੀ, ਉਹ ਦੂਜੇ ਸੀ। ਬਹੁਤ ਵਾਰ ਦੋਨੋਂ ਪਾਸਿਆਂ ਦੇ ਵਿੱਚ ਬੰਦੇ ਇਹਨਾਂ ਦੇ ਇਸ ਕਿਸਮ ਦੇ ਫਿੱਟ ਕੀਤੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਸੂਟ ਕਰਦੇ ਹੁੰਦੇ ਨੇ ਕਿ ਜਿਨ੍ਹਾਂ ਤੋਂ ਉਹਨਾਂ ਨੇ ਜਿਸ ਕਿਸਮ ਦਾ ਕੰਮ ਲੈਣਾ ਉਹਨਾਂ 'ਚੋਂ ਮਜ਼ਹਬ ਦਾ ਨਾਂ ਭਰ ਦੇਣ, ਉਹਨਾਂ ਦੇ ਵਿੱਚ ਉਹ ਜਿਹੜਾ ਉਹਨਾਂ ਨੂੰ ਦੇਸ਼ ਭਗਤੀ ਦਾ ਨਾਂ ਦੇ ਦੇਣ। ਔਰ ਅਸੀਂ ਦੇਖਦੇ ਕਿ ਕਿਵੇਂ ਸਰਬਜੀਤ ਸਿੰਘ ਜਿਹੜਾ ਲਾਹੌਰ 'ਚ ਬਾਅਦ ਦੇ ਵਿੱਚ ਮਾਰਿਆ ਗਿਆ, ਪਹਿਲਾਂ ਤਾਂ ਇਹ ਸੀ ਜੀ ਇਨੋਸੈਂਟ ਹੈ, ਉਹ ਤਾਂ ਸ਼ਰਾਬ ਪੀ ਕੇ ਬਾਰਡਰ ਕ੍ਰਾਸ ਕਰ ਗਿਆ ਸੀ ਔਰ ਉਹਨੇ ਕੁਛ ਨਹੀਂ ਸੀ ਕੀਤਾ, ਪਰ ਜਦੋਂ ਉਹ ਮਰ ਗਿਆ ਫਿਰ ਉਹਨੂੰ ਤਿਰੰਗੇ 'ਚ ਲਪੇਟ ਦਿੱਤਾ। ਇਹ ਕਿਹਾ ਜੀ ਇਹ ਤਾਂ ਬਹੁਤ ਵੱਡਾ ਹੀਰੋ ਸੀ ਸਾਡਾ ਔਰ ਬਹੁਤ ਵੱਡਾ। ਸੋ ਇਹਦਾ ਮਤਲਬ ਇਹ ਹੈ ਕਿ ਵੀ ਪਹਿਲੇ ਦਿਨ ਤੋਂ ਹੀ ਉਹ ਜਿਹੜਾ ਇਹ, ਔਰ ਉਹਨੇ ਬੇਗੁਨਾਹ ਮਾਰੇ ਹੋਏ ਸੀ ਬੰਬਾਂ ਦੇ ਨਾਲ। ਸੋ ਅਸੀਂ ਸਮਝਦੇ ਹਾਂ ਕਿ ਇਹ ਹੁਣ ਇੱਕ ਪਾਸੇ ਤਾਂ ਇੰਡੀਆ ਨੇ ਆਪਣਾ ਕੰਮ ਕਰਤਾ, ਜੈਸ਼ੇ ਮੁਹੰਮਦ ਦੇ, ਔਰ ਹਿੰਦੂ ਅਖਬਾਰ ਦਾ ਜਿਹੜੀ ਇੱਕ ਸਟੋਰੀ ਹੈ ਵਿਜੰਤਾ ਸਿੰਘ ਦੀ, ਆਈਡੈਂਟੀਟੀ ਆਫ ਟੈਰਰਿਸਟ ਸਟਿਲ ਅਨਕਲੀਅਰ, ਕਿ ਕੌਣ ਸੀ ਦਹਿਸ਼ਤਗਰਦ, ਉਹਨਾਂ ਦੀ ਸ਼ਨਾਖਤ ਨਹੀਂ ਹੋਈ।
40 hours into the operation against the terrorists who stormed the Indian Air Force base in Pathankot, investigative agencies have not yet made any significant recoveries that could give a clue to their identity or the route they took to enter India. A top intelligence officer told the Hindu they were not sure whether the terrorists belonged to Pakistan-based Jaish-e-Mohammed. Their initial presumption was based on a piece of paper recovered from SP Salvinder Singh's vehicle, which was snatched by the terrorist and abandoned later. ਹੁਣ ਤੁਸੀਂ ਇਹ ਦੇਖ ਲਓ ਕਿ ਜੀ ਉਹਦੀ ਗੱਡੀ 'ਚ ਬੈਠੇ ਉੱਥੇ ਪੇਪਰ ਛੱਡ ਗਏ ਕਿ ਜੀ ਅਸੀਂ ਜੈਸ਼ੇ ਮੁਹੰਮਦ ਦੇ ਆ, ਫੋਨ ਤੇ ਉਹਨਾਂ ਨੇ ਅਸਲਾਮ ਅਲੈਕਮ ਕਹਿ ਦਿੱਤਾ। ਹੁਣ ਇਹ ਵੀ ਆਪਣੇ ਆਪ 'ਚ ਗੱਲ ਸਾਬਤ ਕਰਦੀ ਹੈ ਵੀ ਇਹ ਸਾਰੀ ਕਹਾਣੀ ਜਿਹੜੀ ਹੈ ਇਹ ਸ਼ੱਕ ਦੀ ਬੁਨਿਆਦ ਤੇ ਇਟਸ ਆਲ ਏ ਪ੍ਰਜ਼ੰਪਸ਼ਨ ਟਿਲ ਨਾਓ ਦੈਟ ਦੇ ਬਿਲੋਂਗ ਟੂ ਜੈਸ਼ੇ ਮੁਹੰਮਦ। We have not recovered any GPS sets yet that could have given clues about their location. It could be Lashkar-e-Toiba as well. We don't know yet. उन्होंने कहा जी Lashkar-e-Toiba है कि जैश-ए-मोहम्मद है। फिर क्या senior government official said the border security force had scanned footages from the surveillance cameras installed along Punjab and Jammu border with Pakistan. There has been no breach along the fences. For the past 3 days, we have also checked the border areas for some kind of tunnel, but haven't found anything yet. ना कोई टनल है जी, ना कोई कैमरिਆਂ 'ਚ ਕਵਰੇਜ ਆਈ ਹੈ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿੱਥੇ ਦੋ ਥਾਵਾਂ ਤੇ ਇੱਕ ਸਲੇਨ ਟੈਕਸੀ ਡਰਾਈਵਰ ਮਿਲਿਆ। ਸੋ ਜਦੋਂ ਤੁਸੀਂ ਕੁੱਲ ਮਿਲਾ ਕੇ ਇਸ ਸਾਰੇ ਨੂੰ ਦੇਖਦੇ ਹੋ ਔਰ ਇਸ ਦੇ ਉੱਤੇ ਹੀ ਸ਼ਾਇਦ ਜਿਹੜੇ ਇਹਨਾਂ ਦੇ ਸਮਾਰਟ ਹਿੰਦੂ ਨੈਸ਼ਨਲਿਸਟ ਨੇ ਜਿਨ੍ਹਾਂ ਦਾ ਅੱਜ ਕੱਲ੍ਹ ਟ੍ਰਿਬਿਊਨ ਦਾ ਐਡੀਟਰ ਹਰੀਸ਼ ਖਾਰੇ ਕਾਫੀਆਂ ਖਰੀਆਂ ਸੁਣਾਉਂਦਾ ਹੈ, ਉਹਨਾਂ ਨੇ ਇਹ ਪਹਿਲਾਂ ਹੀ ਕਨਕਲੂਡ ਕਰ ਲਿਆ ਕਿ ਵੀ ਇਹ ਸਾਰੀ ਗੱਲ ਹੀ ਸ਼ੱਕ ਦੇ ਘੇਰੇ 'ਚ ਆਉਂਦੀ ਹੈ। ਔਰ ਉਹਦਾ ਐਡੀਟੋਰੀਅਲ ਹੈ ਟ੍ਰਿਬਿਊਨ ਦਾ, ਐਨ ਅਨਸੈਟਿਸਫੈਕਟਰੀ ਰਿਸਪੌਂਸ ਆਫਟਰ ਦੀਨਾਨਗਰ ਪਠਾਨਕੋਟ ਸ਼ੋਜ਼ ਲੈਕ ਆਫ ਪ੍ਰੀਪੇਅਰਡਨੈਸ। ਹੁਣ ਇਹਨਾਂ ਨੇ ਡਿਫਰੈਂਟ ਐਂਗਲ ਲਿਆ। ਉਹਨੇ ਕਿਹਾ ਜੀ ਦੀਨਾਨਗਰ ਤੋਂ ਬਾਅਦ ਇਹ ਦੱਸਦੇ ਕਿ ਵੀ ਜਿਹੜਾ ਪਠਾਨਕੋਟ ਅਟੈਕ ਹੈ ਕਿ ਵੀ ਕੋਈ ਸਿਕਿਉਰਿਟੀ ਦਸਤੇ ਤਿਆਰ ਨਹੀਂ ਹੈਗੇ ਕਿਸੇ ਲਈ। The latest terrorist outrage is in the mopping up stage, but like the Dinanagar attack, it leaves behind unanswered questions. The red flag should have gone up when Prime Minister Modi's plane began the unscheduled descent to Lahore on December 25th. Punjab should have been doubly on the guard because it had endured a terror attack just 6 months ago. The entire narrative has many unexplained gaps. ਇਹ ਹੁਣ ਮੈਂ ਨਹੀਂ ਕਹਿ ਰਿਹਾ, ਇਹ ਟ੍ਰਿਬਿਊਨ ਦਾ ਐਡੀਟਰ ਕਹਿ ਰਿਹਾ ਵੀ ਇਹ ਜਿਹੜੀ ਸਾਰੀ ਕਹਾਣੀ ਚੱਲ ਰਹੀ ਹੈ, the entire narrative ਮਤਲਬ ਸਾਰੀ ਕਹਾਣੀ has many unexplained gaps ਕਿ ਇਹਦੇ ਚੋਂ ਮੋਰੀਆਂ ਨੇ ਜਿਨ੍ਹਾਂ ਦੀ ਅਜੇ ਤੱਕ ਕੋਈ ਐਕਸਪਲੇਨੇਸ਼ਨ ਨਹੀਂ ਹੈ। Right from the time a SP from a sensitive border district was allegedly kidnapped to the deployment of urban counter-terrorism sensitive border। ਹੁਣ ਮਤਲਬ ਇਹ ਕਹਿ ਰਿਹਾ ਹੈ ਕਿ ਵੀ ਇੱਕ SP ਉਸ sensitive district ਤੋਂ ਉਹਦਾ kidnap ਹੋਣਾ from a sensitive border district was allegedly kidnapped to the deployment of urban counter-terrorism specialists। ਕਿ ਕਿੱਥੇ ਗਏ ਜਿਹੜੇ urban counter-terrorism specialists, ਕਿਉਂ ਨਹੀਂ deploy ਹੋਏ? The National Security Guards in a very different setting। ਕਿ ਸਾਰਾ ਹੀ ਜਿਹੜਾ ਇਹਨੂੰ ਸ਼ੱਕ ਦੇ ਘੇਰੇ 'ਚ ਲਿਆਂਦਾ ਹੈ। ਐਟ ਲਾਸਟ ਕਾਊਂਟ ਐਟ ਲੀਸਟ ਹਾਫ ਏ ਡਜ਼ਨ ਸਿਕਿਉਰਿਟੀ ਏਜੰਸੀਜ਼ ਵਰ ਐਨਗੇਜਡ ਇਨ ਐਲੀਮੀਨੇਟਿੰਗ ਦ ਟੈਰਰਿਸਟ। ਵੀ 6 ਸਿਕਿਉਰਿਟੀ ਏਜੰਸੀ ਜਿਹਨਾਂ ਨੂੰ ਕੋਈ ਪਤਾ ਨਹੀਂ ਕੌਣ ਕਿੱਧਰ ਨੂੰ ਦੌੜ ਰਿਹਾ ਉਹ ਲੱਗੀਆਂ ਹੋਈਆਂ ਨੇ। ਸੋ ਜੇ ਟ੍ਰਿਬਿਊਨ ਵੀ ਇਸ ਗੱਲ ਦੇ ਉੱਤੇ ਪਹੁੰਚਦਾ ਹੈ ਕਿ ਭਾਈ ਇਹ ਜਿਹੜਾ ਨੈਰੇਟਿਵ ਹੈ ਅਨਐਕਸਪਲੇਨਡ ਨੈਰੇਟਿਵ, ਫਿਰ ਇਹਦੇ 'ਚ ਕੋਈ ਭੁਲੇਖਾ ਨਹੀਂ ਹੈ ਕਿ ਇਸ ਸਾਰੇ ਦੇ ਪਿੱਛੇ ਇਹਨੂੰ ਕਿਸੇ ਵੀ ਇੱਕ ਦੇ ਖਾਤੇ 'ਚ ਪਾਉਣਾ। ਔਰ ਇਸ ਵਾਰ ਘੱਟੋ ਘੱਟ ਕਿਉਂਕਿ ਤਾਜ਼ਾ ਮੋਦੀ ਉੱਥੋਂ ਬਿਰਿਆਨੀ ਖਾ ਕੇ ਆਇਆ ਲਾਹੌਰ ਤੋਂ, ਡਾਇਰੈਕਟ ਤਾਂ ਨਹੀਂ, ਸਰਕਾਰ ਦੇ ਲੈਵਲ ਤੇ ਉਹਨਾਂ ਨੇ ਪਾਕਿਸਤਾਨ ਨੂੰ ਬਲੇਮ ਕੀਤਾ। ਸਿਕਿਉਰਿਟੀ ਦੀ ਮੀਟਿੰਗ ਹੋਈ, ਜਿਹੜਾ ਇਹਨਾਂ ਦਾ ਸਾਰਾ ਕਿੰਗ ਪਿਨ ਹੈ ਜਿਹੜਾ ਅਜੀਤ ਡੋਵਲ ਜਿਹੜਾ ਇੰਟੈਲੀਜੈਂਸ ਦਾ ਮਾਸਟਰ ਮਾਈਂਡ ਹੈ ਪਾਕਿਸਤਾਨ 'ਚ, ਉਹ ਚਾਈਨਾ ਜਾ ਰਿਹਾ ਸੀ, ਉਹਨੇ ਆਪਣੀ ਟ੍ਰਿਪ ਕੈਂਸਲ ਕੀਤੀ। ਪਰ ਇਸ ਸਾਰੇ ਨੂੰ ਅਸੀਂ ਇਸ ਐਂਗਲ ਤੋਂ ਦੇਖਦੇ ਹਾਂ ਕਿ ਕੁਛ ਨਾ ਕੁਛ ਐਸਾ ਬਿਲਟ ਹੋ ਰਿਹਾ ਬਿਨਾਂ ਕਿਉਂਕਿ ਹੁਣ ਜੇ ਖੁਦ ਕਹਿੰਦੇ ਨੇ ਕਿ ਭਾਈ ਅਨਐਕਸਪਲੇਨਡ ਲੂਪ ਹੋਲਸ ਨੇ, ਅਸੀਂ ਸਮਝਦੇ ਹਾਂ ਵੀ ਕੁਛ ਨਾ ਕੁਛ ਐਸਾ ਬਿਲਟ ਹੋ ਰਿਹਾ ਹੈ ਜਿਹਦਾ ਖਮਿਆਜ਼ਾ ਪੰਜਾਬ ਵਾਸੀਆਂ ਨੂੰ ਇਨ ਜਨਰਲ ਔਰ ਸਿੱਖ ਕੌਮ ਨੂੰ ਇਨ ਪਾਰਟਿਕੂਲਰ ਭੁਗਤਾਇਆ ਜਾਏਗਾ। ਜੇ ਦੀਨਾਨਗਰ ਵਾਲਾ ਸਰਟਨਲੀ
ਇਹਨਾਂ ਦਾ ਐਕਟ 6 ਮਹੀਨੇ ਦੇ ਵਿੱਚ ਇਸ ਕਿਸਮ ਦਾ ਅਨਐਕਸਪਲੇਨਡ ਨੈਰੇਟਿਵ, ਸੋ ਪੰਜਾਬ ਨੂੰ ਫਿਊਚਰ ਦੇ ਲਈ ਉਹ ਕਿਸ ਕਿਸਮ ਦਾ ਧਰਾਤਲ ਦੇ ਤੌਰ ਤੇ ਇਸਤੇਮਾਲ ਕਰਨਗੇ, ਇਸ ਕਿਸਮ ਦੇ ਇੱਕ ਦੋ ਵਾਕਿਆ ਹੋਰ ਕਰਵਾ ਕੇ ਪੰਜਾਬ ਨੂੰ ਸਿੱਧਾ ਫੌਜੀ ਕਮਾਂਡ ਥੱਲੇ ਦੇ ਦੇਣਗੇ, ਇੱਕ ਹੋਰ ਨਸਲਕੁਸ਼ੀ ਹੋਏਗੀ, ਜਾਂ ਇਹਨਾਂ ਨੂੰ ਇਹ ਲੱਗਦਾ ਹੈ ਵੀ ਇਸ ਕਿਸਮ ਦਾ ਕੰਮ ਕਰਕੇ ਜਿਹੜੀ ਹੈ ਭੜਕਾਟ ਵਾਲਾ ਮਾਹੌਲ ਜਾਰੀ ਰੱਖੋ ਔਰ ਉਸ ਨੂੰ ਜਿਹੜੀ ਇਹਨਾਂ ਦੀ ਫੇਲਿਅਰ ਹੈ ਮੋਦੀ ਦੀ ਬਾਕੀ ਫਰੰਟਸ ਦੇ ਉੱਤੇ, ਕਿਉਂਕਿ ਹਰ ਫਰੰਟ ਦੇ ਉੱਤੇ ਸਰਕਾਰ ਫੇਲ ਹੋਈ ਔਰ ਇਹਨਾਂ ਦਾ ਪੋਲੀਟੀਕਲ ਗ੍ਰਾਫਟ ਵੀ, ਗੁਜਰਾਤ 'ਚ ਵੀ ਪੰਚਾਇਤ ਇਲੈਕਸ਼ਨਾਂ ਲੂਜ਼ ਕੀਤੀਆਂ, ਨਗਰ ਪਾਲਿਕਾ ਇਲੈਕਸ਼ਨਾਂ ਲੂਜ਼ ਕੀਤੀਆਂ, ਬਿਹਾਰ 'ਚ ਬੁਰਾ ਹਾਲ, ਇਕਨੋਮੀ ਵੀ ਕੋਈ ਕਿਸੇ ਪਾਸੇ ਨੂੰ ਨਹੀਂ ਜਾ ਰਹੀ, ਜਿਹੜਾ ਉਹ ਸਾਰਾ ਬਣਾਇਆ ਹੋਇਆ ਸੀ ਇੱਕ ਬੜਾ ਪੂਪ ਲੀਲਾ ਇਹਦੇ ਦੁਆਲੇ, ਉਹ ਸਾਰੀ ਡਿੱਗ ਪਈ। ਸੋ ਉਹਨੂੰ ਇੱਕੋ ਹੀ ਚੀਜ਼ ਹਿੰਦੂਤਵਾ ਦੇ ਏਜੰਡੇ ਥੱਲੇ ਉਹ ਸਸਟੇਨ ਕਰ ਸਕਦੇ ਨੇ ਕਿ ਉਹ ਦੇਸ਼ ਭਗਤੀ ਦੇ ਗੀਤ ਗਵਾਓ, ਉਹਨਾਂ ਦੇ ਖਿਲਾਫ ਤੁਸੀਂ ਜੇ ਅੰਕਲ ਸੈਮ ਦੇ ਕਹਿਣ ਤੇ ਮੀਟਿੰਗ ਕਰ ਵੀ ਲਈ ਹੈ ਤੇ ਹੁਣ ਫਿਰ ਵੀ ਉਸ ਨੂੰ ਪੌਟ ਨੂੰ ਬੋਇਲਡ ਰੱਖੋ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਸਾਰੇ ਚੋਂ ਸਾਨੂੰ ਸਮਝਦਾਰੀ ਤੋਂ ਕੰਮ ਲੈਣ ਦੀ ਲੋੜ ਹੈ। ਔਰ ਇੱਕ ਪਾਰਟ ਇਹਦੇ 'ਚ ਮੈਂ ਕਨਕਲੂਜਨ ਤੋਂ ਪਹਿਲਾਂ ਜ਼ਰੂਰ ਕਹਿਣਾ ਚਾਹੁੰਦਾ ਕਿ ਵੀ ਸਿੱਖ ਕੌਮ, ਅਸੀਂ ਦੋਨਾਂ ਦੇਸ਼ਾਂ ਦੀ ਸਰਹੱਦ ਦੇ ਉੱਤੇ ਸਾਡੀ ਸਿਵਲਾਈਜੇਸ਼ਨ ਹੈ, ਸਾਡੀ ਲੀਡਰਸ਼ਿਪ ਵੀ ਸਮੇਂ ਦੀ ਹਾਣ ਦੀ ਹੋਏ ਇਹਨਾਂ ਡਿਵੈਲਪਮੈਂਟਸ ਨੂੰ ਇੰਟਰਨੈਸ਼ਨਲਾਈਜ਼ ਕਰਕੇ ਆਪਣੇ ਹਿੱਤਾਂ ਨੂੰ ਅੱਗੇ ਤੋਰਨਾ ਕਿ ਸਿੱਖ ਕੌਮ ਇਸ ਸਭ ਚੋਂ ਕਿਵੇਂ ਆਪਣੇ ਇੰਟਰਸਟ ਨੂੰ ਕੱਢ ਸਕਦੀ ਹੈ, ਆਪਣੇ ਹਿੱਤ ਨੂੰ ਕਿਵੇਂ ਅੱਗੇ ਤੋਰ ਸਕਦੀ ਹੈ, ਇਹ ਸਾਡੇ ਲਈ ਇੰਪੋਰਟੈਂਟ ਹੋਏਗਾ। ਸਾਡੇ ਲਈ ਹੋ ਸਕਦਾ ਆਉਣ ਵਾਲੇ ਸਮੇਂ ਚੈਲੰਜ ਵੀ ਹੋਏ, ਜਿਵੇਂ ਕਿ ਇਹ ਸਾਰਾ ਇਹਨਾਂ ਦਾ ਏਜੰਡਾ ਚੱਲ ਰਿਹਾ, ਪਰ ਕੁਝ ਜਿਹਨੂੰ ਕਹਿੰਦੇ ਨੇ ਬਹੁਤ ਸਿਨਿਸਟਰ, ਕੁਝ ਇਸ ਕਿਸਮ ਦਾ ਚੱਲ ਰਿਹਾ ਜਿਹਦੀਆਂ ਭਾਵੇਂ ਅਜੇ ਸਾਰੀਆਂ ਤੰਦਾਂ ਇੱਕ ਦੂਜੇ ਦੇ ਨਾਲ ਨਾ ਜੁੜਦੀਆਂ ਹੋਣ, ਪਰ ਇਹ ਲੱਗ ਰਿਹਾ ਕਿ ਕੁਛ ਨਾ ਕੁਛ ਐਸਾ ਹੈ ਜਿਹਦੇ 'ਚ ਇਹਨਾਂ ਨੇ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਬਲਦੀ ਦੇ ਬੂਥੇ 'ਚ ਧੱਕਣਾ। ਸੋ ਇਸ ਸਾਰੇ ਮੁੱਦੇ ਤੇ ਸਾਡੀ ਇਹ ਟੇਕ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਵਿਸ਼ੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ।